ਤੇ ਕੱਲ ਜਾਣੀ ਕਿ 11 ਨਵੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਈਡੀ ਦਾ ਵਿਭਾਗ ਇੱਥੇ ਕਿਹਾ ਜਾਂਦਾ, ਉਹਨਾਂ ਦੀ ਟੀਮ ਨੇ ਚੰਡੀਗੜ੍ਹੋਂ 2015 ਦੇ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ, ਅਦਾਲਤ ਵਿੱਚ ਪੇਸ਼ ਕੀਤਾ, ਰਿਮਾਂਡ ਲੈ ਲਿਆ। ਉਹ ਸਾਰਾ ਜਿਹੜਾ ਹਰਾਸਮੈਂਟ ਕਰਨ ਦਾ ਦੌਰ ਹੁੰਦਾ ਉਹ ਸ਼ੁਰੂ ਹੋ ਚੁੱਕਿਆ। ਪਹਿਲਾਂ ਸਧਾਰਨ ਪੁੱਛਗਿੱਛਾਂ ਚੱਲਦੀਆਂ ਰਹੀਆਂ, ਛਾਪੇਮਾਰੀਆਂ ਚੱਲਦੀਆਂ ਰਹੀਆਂ, ਪਰ ਹੁਣ ਪੂਰੀ ਤਰ੍ਹਾਂ ਜਾਹ ਹੇਠਾਂ ਜਿਹਨੂੰ ਕਹਿੰਦੇ ਆ ਲੈ ਲਿਆ ਨਾ, ਉਹ ਕੰਮ ਸ਼ੁਰੂ ਹੋ ਗਿਆ। ਡਰੱਗ ਦੇ ਤੇ ਜਾਲੀ ਪਾਸਪੋਰਟ ਦੇ ਮਾਮਲੇ ਉਛਾਲੇ ਜ਼ਰੂਰ ਗਏ ਆ, ਪਰ ਇਹਦੇ ਬਾਰੇ ਅਜੇ ਕੋਈ ਪੁਖਤਾ ਗੱਲ ਨਹੀਂ ਆਈ। ਕੁੱਲ ਮਿਲਾ ਕੇ ਇਹ ਗੱਲ ਆ ਕਿ ਹਵਾਲਾ ਮਾਮਲੇ ਦੇ ਵਿੱਚ ਈਡੀ ਵੱਲੋਂ ਖਹਿਰੇ ਨੂੰ ਗ੍ਰਿਫਤਾਰ ਕੀਤਾ ਗਿਆ। ਮਸਲਾ ਕੋਈ ਵੀ ਹੋਵੇ, ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ 4.5 ਸਾਲ ਕੱਖ ਨਹੀਂ ਕਰਦਾ। ਸੁਖਪਾਲ ਸਿੰਘ ਖਹਿਰੇ ਵਾਲੀ ਜਿਹੜੀ ਹੋਈ ਆ ਇਹਦੇ ਨਾਲ, ਅੱਜ ਜਿਹੜੀ ਉਹਦੇ ਨਾਲ ਹੁਣ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਨ ਦੀ ਗੱਲ ਆ, ਹੁਣ ਅੱਗੇ ਬੜਾ ਕੁਝ ਹੋਊਗਾ। ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਡਰਾਉਣ ਲਈ ਵੀ ਤੇਰੇ ਪੁੱਤ ਦਾ, ਰਾਣੇਂਦਰ ਸਿੰਘ ਦਾ ਵੀ ਇੱਕ ਇਹੋ ਜਿਹਾ ਕੇਸ ਸਾਡੇ ਕੋਲ ਹੈਗਾ, ਤੇ ਨਹੀਂ ਤਾਂ ਰਗੜ ਵਾਲੇ ਕੱਢ ਦਿਆਂਗੇ, ਤੇ ਨਹੀਂ ਬੰਦੇ ਦਾ ਪੁੱਤ ਬਣ ਕੇ ਜੋ ਅਸੀਂ ਕਹਿੰਦੇ ਆ ਉਵੇਂ ਕਰ। ਬੀਜੇਪੀ ਨੇ, ਭਗਵੇਂ ਬ੍ਰਿਗੇਡ ਨੇ, ਮੋਦੀ ਨੇ, ਅਮਿਤ ਸ਼ਾਹ ਨੇ ਤੇ ਹੋਰ ਸਾਰਿਆਂ ਨੇ ਇਹ ਸੋਚਿਆ ਕਿ ਅੰਤਰਰਾਸ਼ਟਰੀ ਤੌਰ ਦੇ ਉੱਤੇ ਸਾਡੀ ਬੜੀ ਬਦਨਾਮੀ ਹੋਊਗੀ ਕਿ ਪਾਕਿਸਤਾਨ ਤਾਂ ਲਾਂਘਾ ਖੋਲਣ ਨੂੰ ਤਿਆਰ ਆ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਣ ਨੂੰ, ਤੇ ਭਾਰਤ ਸਰਕਾਰ ਜਿਹੜੀ ਆ ਉਹ ਇਸ ਮਸਲੇ ਤੇ ਗਲਤ ਚੱਲ ਰਹੀ। ਅੱਜ ਦੇ ਮਾਹੌਲ ਤੇ ਨਜ਼ਰ ਮਾਰੀਏ ਤਾਂ ਗੱਲ ਫਿਰ ਸਮਝ ਆਉਂਦੀ ਆ ਕਿ ਜਿਹੜੀ ਸੁਖਪਾਲ ਸਿੰਘ ਖਹਿਰੇ ਨਾਲ ਹੋਈ ਆ ਨਾ, ਉਹ ਰਾਣੇਂਦਰ ਸਿੰਘ ਨਾਲ ਹੋ ਜਾਣੀ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਕਿਸੇ ਤਰੀਕੇ ਨਾਲ ਕਾਂਗਰਸ ਦਾ ਮੁੱਖ ਮੰਤਰੀ ਬਣ ਕੇ ਬੀਜੇਪੀ ਨੂੰ ਜਾਂ ਅਕਾਲੀ ਦਲ ਨੂੰ ਕੋਈ ਵਿਪਤਾ ਪਾਉਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਦੇ ਵਿੱਚ ਇਸ ਵੇਲੇ ਸਰਗਰਮ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਉਹਦੇ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨੀ। ਕਾਂਗਰਸੀ ਆਗੂ ਹੋਣ ਤੋਂ ਪਹਿਲਾਂ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਇਹਨਾਂ ਦੇ ਪਿਤਾ ਜੀ ਅਕਾਲੀ ਸਫਾਂ ਦੇ ਵਿੱਚ ਬਹੁਤ ਵੱਡਾ ਨਾਂ ਸੀ, ਸਰਦਾਰ ਸੁਖਜਿੰਦਰ ਸਿੰਘ ਜੀ, ਤੇ ਇਵੇਂ ਹੀ ਇਸ ਸੁਖਪਾਲ ਸਿੰਘ ਖਹਿਰੇ ਨੇ ਵੀ ਆਮ ਆਦਮੀ ਪਾਰਟੀ ਵਿੱਚ ਵੀ ਜਿਹੜੀ ਆਪਣੀ ਸਿਆਸਤ ਕੀਤੀ ਹੈ, ਸਿਆਸੀ ਸ਼ਖਸੀਅਤ ਆ, ਤੇ ਬੜੇ ਲੰਮੇ ਅਰਸੇ ਤੋਂ ਚਰਚਾ ਵਿੱਚ ਵੀ ਆ। ਤੇ ਕੱਲ ਜਾਣੀ ਕਿ 11 ਨਵੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਈਡੀ ਦਾ ਵਿਭਾਗ ਇੱਥੇ ਕਿਹਾ ਜਾਂਦਾ, ਉਹਨਾਂ ਦੀ ਟੀਮ ਨੇ ਚੰਡੀਗੜ੍ਹੋਂ 2015 ਦੇ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ, ਅਦਾਲਤ ਵਿੱਚ ਪੇਸ਼ ਕੀਤਾ, ਰਿਮਾਂਡ ਲੈ ਲਿਆ। ਉਹ ਸਾਰਾ ਜਿਹੜਾ ਹਰਾਸਮੈਂਟ ਕਰਨ ਦਾ ਦੌਰ ਹੁੰਦਾ ਉਹ ਸ਼ੁਰੂ ਹੋ ਚੁੱਕਿਆ। ਪਹਿਲਾਂ ਸਧਾਰਨ ਪੁੱਛਗਿੱਛਾਂ ਚੱਲਦੀਆਂ ਰਹੀਆਂ, ਛਾਪੇਮਾਰੀਆਂ ਚੱਲਦੀਆਂ ਰਹੀਆਂ, ਪਰ ਹੁਣ ਪੂਰੀ ਤਰ੍ਹਾਂ ਜਾਹ ਹੇਠਾਂ ਜਿਹਨੂੰ ਕਹਿੰਦੇ ਆ ਲੈ ਲਿਆ ਨਾ, ਉਹ ਕੰਮ ਸ਼ੁਰੂ ਹੋ ਗਿਆ। ਨਾ ਤਾਂ ਤਲਾਸ਼ੀਆਂ ਜਦੋਂ ਹੋਈਆਂ ਨੇ ਉਦੋਂ ਕੋਈ ਗਲਤ ਡਾਕੂਮੈਂਟ ਕਹਿੰਦੇ ਆ ਮਿਲਿਆ, ਨਾ ਕੋਈ ਜਾਅਲੀ ਪਾਸਪੋਰਟ ਮਿਲਿਆ, ਪਰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਹੈ ਉਹਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਡਰੱਗ ਦੇ ਤੇ ਜਾਅਲੀ ਪਾਸਪੋਰਟ ਦੇ ਮਾਮਲੇ ਉਛਾਲੇ ਜ਼ਰੂਰ ਗਏ ਆ, ਪਰ ਇਹਦੇ ਬਾਰੇ ਅਜੇ ਕੋਈ ਪੁਖਤਾ ਗੱਲ ਨਹੀਂ ਆਈ। ਕੁੱਲ ਮਿਲਾ ਕੇ ਇਹ ਗੱਲ ਆ ਕਿ ਹਵਾਲਾ ਮਾਮਲੇ ਦੇ ਵਿੱਚ ਈਡੀ ਵੱਲੋਂ ਖਹਿਰੇ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਉਹ ਗੱਲ ਆ ਜਿਹੜੀ ਅਖਬਾਰਾਂ 'ਚ ਆਈ ਆ, ਜਾਂ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਆ, ਜਾਂ ਇੱਧਰੋਂ ਉੱਧਰੋਂ ਇਕੱਠੀ ਕੀਤੀ ਗਈ। ਪਰ ਜਿਹੜਾ ਇੱਥੇ ਆਮ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਗਈ ਆ ਉਹ ਇਹ ਹੈ ਕਿ ਸਾਰੇ ਇਸ ਗੱਲ ਤੋਂ ਬੜੇ ਔਖੇ ਔਰ ਬੜੇ ਸੰਤਾਪ ਦੇ ਵਿੱਚ ਸੀਗੇ ਕਿ 4.5 ਸਾਲ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਦੋਂ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਲੋਕਾਂ ਦੇ ਮਨਾਂ 'ਚ ਸੀਗੀ ਕਿ ਜਿਹੜੇ ਵਾਅਦੇ ਕਾਂਗਰਸ ਦੀ ਲੀਡਰਸ਼ਿਪ ਨੇ ਕੀਤੇ ਆ ਉਹ ਬੜੀ ਸ਼ਿੱਦਤ ਨਾਲ ਪੂਰੇ ਹੋਣਗੇ, ਕਿਉਂਕਿ ਬੇਅਦਬੀ ਦਾ ਮਸਲਾ, ਨਸ਼ਿਆਂ ਦਾ, ਡਰੱਗ ਦਾ ਮਾਮਲਾ, ਜਾਂ ਹੋਰ ਕਈ ਇਹੋ ਜਿਹੇ ਮੁੱਦੇ ਆ ਜਿਹੜੇ ਬਹੁਤ ਸੀਰੀਅਸ ਨੇ, ਬੜੇ ਗੰਭੀਰ ਨੇ। ਪਰ 4.5 ਸਾਲ ਕੈਪਟਨ ਨੇ ਕਦੇ ਕਿਸੇ ਦੀ ਸੁਣੀ ਨਹੀਂ।
ਲੋਕ ਪਿੱਟਦੇ ਰਹੇ, ਉਹਨਾਂ ਦੀ ਪਾਰਟੀ ਦੇ ਅੰਦਰ ਵਿਰੋਧ ਹੋਇਆ। ਸਰਦਾਰ ਨਵਜੋਤ ਸਿੰਘ ਸਿੱਧੂ ਤੇ ਹੋਰ ਬਹੁਤ ਸਾਰੇ ਜਿਹੜੇ ਆਗੂ ਸੀ, ਉਹਨਾਂ ਨੇ ਬੜਾ ਕੁਛ ਪਿਛਲੇ 4.5 ਸਾਲ 'ਚ ਕੀਤਾ, ਕਤਰਿਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਚੂੰ ਚਾਂ ਚੀ ਕੁਛ ਨਹੀਂ ਕੀਤਾ। ਜਦੋਂ ਬਰਗਾੜੀ ਮੋਰਚਾ ਲੱਗਿਆ, ਉਦੋਂ 5 ਜਿਹੜੇ ਉੱਥੇ ਭੇਜੇ ਆਪਦੇ ਲੀਡਰ, ਉਹ ਪੰਜੇ ਕਸੂਤੇ ਫਸਾਤੇ। ਉਲਟਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਰਬੱਤ ਖਾਲਸਾ ਦੇ ਵਿੱਚ ਜਿਹੜੇ ਜਥੇਦਾਰ ਥਾਪੇ ਗਏ ਸੀਗੇ, ਉਹਨਾਂ ਨੇ ਸੰਮਣ ਕਰ ਲਿਆ। ਉਹਨਾਂ ਨੂੰ ਪੰਜਾਂ ਨੂੰ ਵੀ ਕੀਤਾ ਵੀ ਤੁਸੀਂ ਸਾਨੂੰ ਉੱਥੋਂ ਤਾਂ ਉਠਾਤਾ ਵੀ ਬਰਗਾੜੀ ਮੋਰਚੇ ਦਾ ਅਸੀਂ ਕੋਈ ਹੱਲ ਕੱਢਾਂਗੇ, ਪਰ ਤੁਸੀਂ ਕੀਤਾ ਕਤਰਿਆ ਕੁਛ ਨਹੀਂ। ਮਸਲਾ ਕੋਈ ਵੀ ਹੋਵੇ, ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ 4.5 ਸਾਲ ਕੱਖ ਨਹੀਂ ਕਰਦਾ। ਆਪਦੀ ਪ੍ਰਧਾਨਗੀ, ਆਪਦੀ ਟੌਹਰ, ਆਪਦੀ ਜਿਹੜੀ ਮੁੱਖ ਮੰਤਰੀ ਦਾ ਜਿਹੜੀ ਉਹਦੀ ਅਹੁਦ ਸੀਗੀ, ਉਹਨੂੰ ਮਾਣ ਲੈਂਦਾ, ਪਰ ਕਰਦਾ ਕਰਾਉਂਦਾ ਕੱਖ ਨਹੀਂ। ਇੱਥੋਂ ਤੱਕ ਕਿ ਲੋਕ ਆਮ ਬੰਦਿਆਂ ਦੀ ਤਾਂ ਗੱਲ ਵੱਖਰੀ, ਅਕਾਲੀ ਦਲ ਦੇ ਲੀਡਰਾਂ ਤੇ ਕਾਂਗਰਸ ਦੇ ਲੀਡਰਾਂ ਤੇ ਆਮ ਸਿਆਸੀ ਸਫਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਲੀਡਰਾਂ ਦੇ ਵਿਚਾਲੇ ਕੋਈ ਗੰਢ ਧੁੱਪ ਆ। ਇਹ ਅਕਾਲੀ ਸਫਾਂ 'ਚ ਵੀ ਗੱਲ ਚੱਲਦੀ ਸੀ। ਜਿਹੜੇ ਹੇਠਲੇ ਦਰਜੇ ਦੇ ਅਕਾਲੀ ਲੀਡਰ ਸੀ, ਜਿਨ੍ਹਾਂ ਦੀ ਵੱਡੀ ਉੱਪਰਲੀ ਹਾਈ ਕਮਾਂਡ ਤੱਕ ਗੱਲ ਨਹੀਂ ਹੁੰਦੀ, ਵੀ ਹੁਣ ਤਾਂ ਸਾਨੂੰ ਵੀ ਲੱਗਦਾ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਾਡੀ ਲੀਡਰਸ਼ਿਪ ਨਾਲ ਕੋਈ ਗੱਲਬਾਤ ਹੈਗੀ ਆ। ਨਹੀਂ ਆਹ ਨਾ ਹੁੰਦਾ, ਉਹ ਨਾ ਹੁੰਦਾ, ਕਈ ਵੇਲੇ ਕੋਲ ਗੱਲਾਂ ਹੁੰਦੀਆਂ ਸੀ। ਇਵੇਂ ਕਾਂਗਰਸ ਵਾਲੇ ਵੱਡੇ ਲੀਡਰ ਸੋਚਦੇ ਸੀਗੇ ਵੀ ਚੱਕਰ ਪਤਾ ਨਹੀਂ ਕੀ ਆ। ਜਦੋਂ ਅੱਜ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਗ੍ਰਿਫਤਾਰੀ ਵਾਲੀ ਚਰਚਾ ਮੀਡੀਆ 'ਚ ਚੱਲ ਰਹੀ ਆ, ਤਾਂ ਇਹ ਸਾਰੇ ਪਾਸੇ ਗੱਲ ਹੋ ਰਹੀ ਆ ਕਿ ਜੇਕਰ ਸੁਖਪਾਲ ਸਿੰਘ ਖਹਿਰੇ ਵਾਲੀ ਜਿਹੜੀ ਹੋਈ ਆ ਇਹਦੇ ਨਾਲ, ਅੱਜ ਜਿਹੜੀ ਉਹਦੇ ਨਾਲ ਹੁਣ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਨ ਦੀ ਗੱਲ ਆ, ਹੁਣ ਅੱਗੇ ਬੜਾ ਕੁਝ ਹੋਊਗਾ। ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਡਰਾਉਣ ਲਈ ਵੀ ਤੇਰੇ ਪੁੱਤ ਦਾ, ਰਾਣਿੰਦਰ ਸਿੰਘ ਦਾ ਵੀ ਇੱਕ ਇਹੋ ਜਿਹਾ ਕੇਸ ਸਾਡੇ ਕੋਲ ਹੈਗਾ, ਤੇ ਨਹੀਂ ਤਾਂ ਰਗੜ ਵਾਲੇ ਕੱਢ ਦਿਆਂਗੇ, ਤੇ ਨਹੀਂ ਬੰਦੇ ਦਾ ਪੁੱਤ ਬਣ ਕੇ ਜੋ ਅਸੀਂ ਕਹਿੰਦੇ ਆ ਉਵੇਂ ਕਰ। ਪਿਛਲੇ 4.5 ਸਾਲ ਦੇ ਰਾਜ ਭਾਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਹੀ ਕੁਝ ਕਿਹਾ ਜੋ ਬੀਜੇਪੀ ਨੂੰ, ਅਮਿਤ ਸ਼ਾਹ ਨੂੰ, ਮੋਦੀ ਨੂੰ, ਭਾਗਵੇਂ ਬ੍ਰਿਗੇਡ ਨੂੰ ਚਾਹੀਦਾ ਸੀ। ਜੇ ਕਰਤਾਰਪੁਰ ਦਾ ਲਾਂਘਾ ਖੁੱਲਣ ਲੱਗਿਆ, ਜਿੰਨਾ ਵਿਰੋਧ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਨੇ ਬੇਲੋੜਾ ਕੀਤਾ, ਉਹ ਸਾਰਿਆਂ ਦੇ ਸਾਹਮਣੇ ਆ। ਪਰ ਉਹ ਖਤਾ ਖਾ ਗਿਆ, ਕਿਉਂਕਿ ਬਾਅਦ ਵਿੱਚ ਬੀਜੇਪੀ ਨੇ, ਭਾਗਵੇਂ ਬ੍ਰਿਗੇਡ ਨੇ, ਮੋਦੀ ਨੇ, ਅਮਿਤ ਸ਼ਾਹ ਨੇ ਤੇ ਹੋਰ ਸਾਰਿਆਂ ਨੇ ਇਹ ਸੋਚਿਆ ਕਿ ਅੰਤਰਰਾਸ਼ਟਰੀ ਤੌਰ ਦੇ ਉੱਤੇ ਸਾਡੀ ਬੜੀ ਬਦਨਾਮੀ ਹੋਊਗੀ ਕਿ ਪਾਕਿਸਤਾਨ ਤਾਂ ਲਾਂਘਾ ਖੋਲਣ ਨੂੰ ਤਿਆਰ ਆ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਉਣ ਨੂੰ, ਤੇ ਭਾਰਤ ਸਰਕਾਰ ਜਿਹੜੀ ਆ ਉਹ ਇਸ ਮਸਲੇ ਤੇ ਗਲਤ ਚੱਲ ਰਹੀ। ਕਾਰਨ ਜੋ ਮਰਜ਼ੀ ਬਣੇ, ਉਹ ਭਾਗਮਾ ਬ੍ਰਿਗੇਡ ਤਾਂ ਕਰਤਾਰਪੁਰ ਲਾਂਘੇ ਦੀ ਹਮਾਇਤ ਵਿੱਚ ਆਇਆ ਖੜਾ ਸੀ। ਇਹਦੇ ਬਾਵਜੂਦ ਇਹ ਸੋਚ ਕੇ ਕਿ ਭਾਗਮੇ ਬ੍ਰਿਗੇਡ ਨੇ ਵਿਰੋਧ ਹੀ ਕਰਨਾ, ਕੈਪਟਨ ਅਮਰਿੰਦਰ ਸਿੰਘ ਅਜੇ ਪੂਛ ਚੱਕੀ ਫਿਰਦਾ ਰਿਹਾ। ਇਹਨੇ ਹੀ ਬਾਅਦ ਵਿੱਚ ਇੱਕ ਹੋਰ ਸ਼ੁਰਲੀ ਛੱਡਤੀ, ਜਦੋਂ ਡੀਜੀਪੀ ਦਿਨਕਰ ਗੁਪਤੇ ਨੇ ਭਕਾਈ ਮਾਰੀ ਸੀ ਕਿ ਜੀ ਉੱਥੇ ਜਿਹੜਾ ਸਵੇਰੋਂ ਜਾਊ ਆਤਮ ਤਿੱਕਰ, ਉਹ ਤਾਂ ਅੱਤਵਾਦੀ ਬਣ ਕੇ ਆ ਜੂ, ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਆ ਜਾਊਗਾ ਸ਼ਾਮ ਤੱਕ, ਜਿਹੜਾ ਕਰਤਾਰਪੁਰ ਜਾਊ। ਇਵੇਂ ਦੀਆਂ ਘੱਟੋ ਘੱਟ 200 ਤੋਂ ਵੱਧ ਗੱਲਾਂ ਬਾਤਾਂ ਲੋਕ ਲਿਸਟ ਬਣਾਈ ਫਿਰਦੇ ਆ, ਜਿੱਥੇ ਬੀਜੇਪੀ ਨੂੰ, ਮੋਦੀ ਸਰਕਾਰ ਨੂੰ, ਭਾਗਵੇਂ ਬ੍ਰਿਗੇਡ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਾਂਗਰਸ ਦੇ ਮੁੱਖ ਮੰਤਰੀ ਨੇ ਬੇਲੋੜੀ ਭਕਾਈ ਮਾਰੀ। ਕੋਈ ਲੋੜ ਨਹੀਂ ਸੀ ਹੁੰਦੀ ਤੇ ਉਹ ਲੱਗਿਆ ਹੁੰਦਾ ਸੀ। ਉਦੋਂ ਚਲੋ ਅਕਾਲੀ ਭਾਜਪਾ ਗੱਠਜੋੜ ਸੀਗਾ, ਤੇ ਲੋਕਾਂ ਨੇ ਇਹ ਸੋਚਣਾ ਵੀ ਅਕਾਲੀ ਦਲ ਦਾ ਕਾਂਗਰਸ ਨਾਲ ਜਿਹੜਾ ਲਿੰਕ ਆ, ਕੋਈ ਇਹ ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਕੋਈ ਕਾਰਵਾਈ ਨਹੀਂ ਕਰਦਾ ਇਹਨਾਂ ਖਿਲਾਫ। ਜੇ ਅੱਜ ਦੇ ਮਾਹੌਲ ਤੇ ਨਜ਼ਰ ਮਾਰੀਏ ਤਾਂ ਗੱਲ ਫਿਰ ਸਮਝ ਆਉਂਦੀ ਆ ਕਿ ਜਿਹੜੀ ਸੁਖਪਾਲ ਸਿੰਘ ਖਹਿਰੇ ਨਾਲ ਹੋਈ ਆ ਨਾ, ਉਹ ਰਾਣਿੰਦਰ ਸਿੰਘ ਨਾਲ ਹੋ ਜਾਣੀ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਕਿਸੇ ਤਰੀਕੇ ਨਾਲ ਕਾਂਗਰਸ ਦਾ ਮੁੱਖ ਮੰਤਰੀ ਬਣ ਕੇ ਬੀਜੇਪੀ ਨੂੰ ਜਾਂ ਅਕਾਲੀ ਦਲ ਨੂੰ ਕੋਈ ਬਿਪਤਾ ਪਾਉਂਦਾ। ਸੋ ਜਿਹੜਾ ਬਰਗਾੜੀ ਮੁੱਦਾ ਜਾਂ ਨਸ਼ਿਆਂ ਦਾ ਮਾਮਲਾ ਜਾਂ ਹੋਰ ਇਹੋ ਜਿਹੇ ਕਈ ਮੁੱਦੇ ਆ ਜਿਨ੍ਹਾਂ ਦੇ ਉੱਤੇ ਅਕਾਲੀ ਲੀਡਰਸ਼ਿਪ ਪੰਜਾਬ ਦੇ ਵਿੱਚ ਸਮੱਸਿਆ 'ਚ ਆ ਸਕਦੀ ਸੀ, ਘਿਰ ਸਕਦੀ ਸੀ, ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਜੇ ਕੁਝ ਨਹੀਂ ਹੋ ਸਕਿਆ
ਕਾਂਗਰਸ ਦੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਹੋਣ ਦਿੱਤਾ ਤਾਂ ਉਹਦਾ ਕਾਰਨ ਫਿਰ ਇਹੀ ਆ ਕਿ ਈਡੀ ਤੋਂ ਬਚਣਾ। ਸੋ ਅੱਜ ਸੁਖਪਾਲ ਸਿੰਘ ਖਹਿਰੇ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹਦੇ ਬਾਰੇ ਆਮ ਚਰਚਾ ਇਹੀ ਹੈ ਵੀ ਇਹ ਕਾਂ ਮਾਰ ਕੇ ਟੰਗਿਆ ਗਿਆ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕਰਦੇ ਹਾਂ ਕਿ ਪੰਜਾਬ ਦੇ ਪਿੰਡਾਂ 'ਚ ਸਾਡੇ ਮੱਕੀ ਜਾਂ ਕੋਈ ਇਹੋ ਜਿਹੀ ਹੋਰ ਫਸਲ ਜਦੋਂ ਬੀਜੀ ਹੋਵੇ, ਕਾਂ ਜਾਂ ਹੋਰ ਜਾਨਵਰ ਆਉਂਦੇ ਆ, ਖਰਾਬਾ ਕਰਦੇ ਆ, ਤਾਂ ਉੱਥੇ ਕੋਈ ਮਰਿਆ ਹੋਇਆ ਕਾਂ ਲੱਭ ਕੇ ਜਾਂ ਕੋਈ ਉਹੋ ਜਿਹੀ ਚੀਜ਼ ਡਰਨਾ ਜਾਂ ਖੜਾ ਕਰਕੇ ਉਹ ਫਿਰ ਕਾਂ ਜਿਹੜੇ ਡਰਦੇ ਉਧਰ ਨੂੰ ਆਉਂਦੇ ਨਹੀਂ ਹੈਗੇ। ਤੇ ਇਸੇ ਸੋਚ ਦੇ ਤਹਿਤ ਹੁਣ ਇਹ ਸਾਰਾ ਭਾਣਾ ਵਾਪਰ ਰਿਹਾ ਵੀ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਸਿਆਸੀ ਤੌਰ ਤੇ ਸਰਗਰਮ ਆ ਜਾਂ ਹੋਰ ਆ ਕੋਈ, ਉਹਨਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ, ਡਰਾਉਣ ਦੇ ਲਈ ਕਿ ਜੇ ਕਿਸੇ ਨੇ ਬਹੁਤਾ ਪੰਥ ਅਤੇ ਪੰਜਾਬ ਪ੍ਰਤੀ ਆਪਦੇ ਫਰਜ਼ ਜੇ ਨਿਭਾਉਣ ਦੀ ਚਿੰਤਾ ਕੀਤੀ ਨਾ ਫਿਰ ਉਹਦੇ ਨਾਲ ਅਸੀਂ ਬੁਰੀ ਕਰਾਂਗੇ। ਸੋ ਜਿਹੜੀ ਬੁਰੀ ਕਰਨ ਵਾਲਾ ਉਹਨਾਂ ਦਾ ਜੁਗਾੜ ਆ ਉਹਦੇ ਤਹਿਤ ਉਹਨਾਂ ਨੇ ਇੱਕ ਕਾਂ ਮਾਰ ਕੇ ਟੰਗਤਾ। ਸੁਖਪਾਲ ਸਿੰਘ ਖਹਿਰਾ ਉਹ ਬੰਦਾ ਜਿਹਨੇ UAPA ਦਾ ਜਦੋਂ ਗ੍ਰਿਫਤਾਰੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਕੀਤੀਆਂ ਨੇ, ਇਹਨੇ ਉਦੋਂ ਠੋਕ ਵਜਾ ਕੇ ਉਹਦਾ ਵਿਰੋਧ ਕੀਤਾ। ਤੇ ਇਵੇਂ ਹੀ ਜਦੋਂ ਵੀ ਕਾਂਗਰਸ ਦੇ ਮੁੱਖ ਮੰਤਰੀ ਨੇ ਜਾਂ ਦਿੱਲੀ ਤੋਂ ਮੋਦੀ ਸਰਕਾਰ ਦੇ ਕਿਸੇ ਲੀਡਰ ਨੇ ਕੋਈ ਇਹੋ ਜਿਹੀ ਗੱਲ ਕੀਤੀ ਆ ਜਿਹਦੇ ਵਿੱਚ ਪੰਜਾਬ ਦੀ ਅਣਖ ਦੇ ਹਿਸਾਬ ਨਾਲ, ਪੰਜਾਬ ਦੇ ਹਿੱਤ ਦੇ ਹਿਸਾਬ ਨਾਲ ਬੋਲਣਾ ਜ਼ਰੂਰੀ ਸੀਗਾ, ਉਦੋਂ ਸੁਖਪਾਲ ਸਿੰਘ ਖਹਿਰਾ ਗੱਜ ਕੇ ਬੋਲੇ। ਸੁਖਪਾਲ ਸਿੰਘ ਖਹਿਰੇ ਨੇ ਬੀਤੇ ਦੌਰ ਦੇ ਵਿੱਚ ਬੜੇ ਤਰੀਕੇ ਨਾਲ ਪੰਜਾਬ ਦੀ ਗੱਲ ਕੀਤੀ ਆ, ਉਹਨਾਂ ਮੁੱਦਿਆਂ ਤੇ ਕੀਤੀ ਆ, ਦਿੱਲੀ ਨੂੰ ਲਲਕਾਰਿਆ, ਵੰਗਾਰਿਆ। ਔਰ ਇਹ ਗੱਲ ਤਾਂ ਹੈਗੀ ਹੋਈ ਆ ਕਿ ਉਹ ਕੋਈ ਕੱਟੜ ਖਾਲਿਸਤਾਨੀ ਜਾਂ ਮੁਲਕ ਦੇ ਨਿਜ਼ਾਮ ਨੂੰ ਚੈਲੰਜ ਕਰਨ ਵਾਲਾ ਜਾਂ ਸੰਵਿਧਾਨ ਤੋਂ ਬਾਹਰਲਾ ਬੰਦਾ ਤਾਂ ਹੈ ਨਹੀਂਗਾ। ਪਰ ਉਹਦੀ ਇਹ ਜਿਹੜੀ ਹਰਕਤ ਸੀ ਉਹ ਦਿੱਲੀ ਦਰਬਾਰ ਨੂੰ ਚੁਭਦੀ ਬੜੀ ਰਹੀ। ਇਸ ਕਰਕੇ ਜਿਹੜਾ ਇੱਕ ਡੀਪ ਸਟੇਟ ਦਾ ਕਨਸੈਪਟ ਅੱਜ ਕੱਲ ਬੜਾ ਚਰਚਾ ਚ ਹਰੇਕ ਗੱਲ ਚ ਕਹਿ ਦਿੰਦੇ ਆ ਕਿ ਡੀਪ ਸਟੇਟ, ਜਿਹੜੀ ਸਟੇਟ ਤੋਂ ਵੀ ਵੱਡੀ ਪਾਵਰ ਜਾਂ ਸਟੇਟ ਤੋਂ ਪਰਾਂ ਰਹਿ ਕੇ ਇੱਕ ਸਟੇਟ ਨੂੰ ਚਲਾਉਣ ਵਾਲੀ ਡੀਪ ਸਟੇਟ ਦਾ ਕਨਸੈਪਟ ਆ, ਉਹਦੇ ਮਾਮਲੇ ਉਹਦੇ ਹਿਸਾਬ ਨਾਲ ਅੱਜ ਚਰਚਾ ਹੋ ਰਹੀ ਆ ਕਿ ਡੀਪ ਸਟੇਟ ਨੇ ਇੱਕ ਥ੍ਰੈਟ ਜਿਹੜੀ ਆ ਉਹ ਸਿੱਟੀ ਆ ਕਿ ਪੰਜਾਬ ਦੇ ਲੀਡਰੋ, ਜੇ ਤਾਂ ਮੌਜ ਨਾਲ ਸਿਆਸਤ ਕਰਨੀ ਆ ਤਾਂ ਇਹ ਗੱਲ ਚੇਤੇ ਰੱਖੋ ਕਿ ਪੰਜਾਬ ਦੇ ਜਾਂ ਕੌਮ, ਪੰਥ ਦੇ ਜਾਂ ਕੌਮ ਦੇ ਮਸਲੇ ਆ ਜਿਹੜੇ, ਉਹਨਾਂ 'ਚ ਅਸੀਂ ਤੁਹਾਨੂੰ ਬੋਲਣ ਦੀ ਖੁੱਲ੍ਹ ਨਹੀਂ ਦੇ ਸਕਦੇ। ਸੋ ਸਰਕਾਰੀ ਏਜੰਸੀਆਂ ਨੇ ਲੋਕਾਂ ਦਾ ਜਿਹੜਾ ਮੂੰਹ ਬੰਦ ਕਰਾਉਣ ਦਾ ਰਾਹ ਫੜਿਆ ਹੋਇਆ, ਉਹਦੇ ਤਹਿਤ ਸੁਖਪਾਲ ਸਿੰਘ ਖਹਿਰੇ ਦੀ ਗ੍ਰਿਫਤਾਰੀ ਹੋਈ ਮੰਨੀ ਜਾ ਰਹੀ ਹੈ। ਖੁਦ ਮੁਖਤਿਆਰੀ ਦੀ ਜਿਹੜੀ ਗੱਲ ਆ, ਚਾਹੇ ਉਹ ਆਮ ਆਦਮੀ ਪਾਰਟੀ ਤੋਂ ਖੁਦ ਮੁਖਤਿਆਰੀ ਦੀ ਗੱਲ ਆ, ਚਾਹੇ ਉਹ ਪੰਜਾਬ ਨੂੰ ਖੁਦ ਮੁਖਤਿਆਰੀ ਦੀ ਗੱਲ ਹੈ, ਜਾਂ ਹੋਰ ਕਈ ਇਹੋ ਜਿਹੇ ਮਸਲੇ ਹੈ ਜਿਨ੍ਹਾਂ ਦੇ ਵਿੱਚ ਮੈਂ ਬੜਾ ਇਸ ਗੱਲ ਨੂੰ ਦੁਬਾਰਾ ਕਹਿਣਾ ਚਾਹੁੰਦਾ ਕਿ UAPA ਦੇ ਤਹਿਤ ਜਦੋਂ ਪੰਜਾਬ 'ਚ ਧੜਾ ਧੜ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ, ਇੱਕ ਨੌਜਵਾਨ ਜਿਹੜਾ ਸੀਗਾ ਉਹਦੀ ਮੌਤ ਵੀ ਹੋਈ ਸੀ, ਯਾਦ ਹੋਣਾ ਮਾਲਵੇ ਦੇ ਵਿੱਚ ਇੱਕ ਮੌਤ ਹੋ ਗਈ ਸੀ। ਇਵੇਂ ਹੀ ਇੱਕ ਕੇਸ ਵਿੱਚ ਸੁਖਪਾਲ ਸਿੰਘ ਖਹਿਰੇ ਨੇ ਇੰਨੀ ਜ਼ਬਰਦਸਤ ਲੜਾਈ ਲੜੀ ਕਿ ਉਹ ਨੌਜਵਾਨ ਦਾ ਬਚਾਅ ਹੋ ਗਿਆ ਸੀ, UAPA ਤੋਂ ਬਚ ਗਿਆ ਸੀ। ਤਾਂ ਸਟੇਟ ਨੂੰ ਇਹੋ ਜਿਹਾ ਬੰਦਾ ਕਿਵੇਂ ਪਸੰਦ ਆ ਸਕਦਾ? ਔਰ ਮੈਂ ਇੱਕ ਗੱਲ ਇੱਥੇ ਹੋਰ ਦੱਸਾਂ, ਜਦੋਂ UAPA ਵਾਲੇ ਮਾਮਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਬਚਾਉਣ ਦੇ ਲਈ ਘਰ ਘਰ, ਪਿੰਡ ਪਿੰਡ ਲੋਕਾਂ ਦੇ ਕੋਲ ਜਾ ਕੇ ਪ੍ਰੋਗਰਾਮਾਂ 'ਚ ਬਹਿ ਕੇ ਲਾਈਵ ਹੋ ਕੇ ਸੁਖਪਾਲ ਸਿੰਘ ਖਹਿਰਾ ਬੋਲ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਇੱਕ ਸੱਜਣ ਨੇ ਕਿਹਾ ਕਿ ਘੁਮਾਣ ਸਾਹਿਬ ਜਦੋਂ ਇਹ ਗੱਲਾਂ ਦੇਖ ਰਹੇ ਆ, ਤੁਲਨਾ ਤਾਂ ਨਹੀਂ ਕਰਨੀ ਚਾਹੀਦੀ, ਪਰ ਏਦਾਂ ਉਦੋਂ ਸਾਡੇ ਲਈ ਸੰਤ ਭਿੰਡਰਾਂ ਵਾਲੇ ਬੋਲਦੇ ਹੁੰਦੇ ਸੀ। ਸੰਤ ਭਿੰਡਰਾਂ ਵਾਲਿਆਂ ਤੋਂ ਸਾਨੂੰ ਇਹੋ ਜਿਹਾ ਮਾਣ ਹੁੰਦਾ ਸੀ ਵੀ ਜਦੋਂ ਕਿਸੇ ਨਾਲ, ਕਿਸੇ ਵੀ ਸਿੱਖ ਨਾਲ ਵਧੀਕੀ ਹੋ ਰਹੀ ਹੁੰਦੀ ਸੀ, ਕਿਸੇ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਕਿਸੇ ਨਾਲ ਜ਼ੁਲਮ ਹੋ ਰਿਹਾ ਹੁੰਦਾ ਸੀ, ਤਾਂ ਸੰਤ ਇਉਂ ਆਪਦਾ ਫਰਜ਼ ਜਿਹੜਾ ਸੀਗਾ ਉਹ ਸਮਝਦੇ ਹੁੰਦੇ ਸੀ ਕਿ ਮੇਰਾ ਬੋਲਣਾ ਬਣਦਾ। ਤੇ ਅੱਜ ਕਹਿੰਦਾ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਉਹ ਬੇਸ਼ੱਕ ਆਪਣੇ ਨਾਲ ਸਿਆਸੀ ਤੌਰ ਦੇ ਉੱਤੇ
ना तो आपां उस सियासत विच हैगे आ, पर कहंदा ये गल है कि उवें अज दे बहुत सारे लोकां नूं आस आ, क्योंकि जिन्ना वड्डा स्टेट दा टैरर आ, जिड्डा जुल्म आ, ਉਹਦੇ ਵਿੱਚ ਇਹਦੀ ਆਵਾਜ਼ ਜਿਹੜੀ ਆ ਉਹਨਾਂ ਲੋਕਾਂ ਨੂੰ ਇੱਕ ਧੀਰਜ ਦਿੰਦੀ ਆ, ਪ੍ਰਭਾਸਾ ਦਿੰਦੀ ਆ ਵੀ ਕੋਈ ਤਾਂ ਸਾਡੇ ਹੱਕ 'ਚ ਬੋਲਦਾ। ਕਿਉਂਕਿ ਨਾ ਕੋਈ ਕਾਂਗਰਸ ਦਾ ਲੀਡਰ, ਨਾ ਕੋਈ ਆਮ ਆਦਮੀ ਪਾਰਟੀ ਦਾ, ਨਾ ਕਿਸੇ ਅਕਾਲੀ ਦਲ ਦਾ, ਕੋਈ ਨਹੀਂ ਬੋਲਦਾ ਉਹਨਾਂ ਨੌਜਵਾਨਾਂ ਦੇ ਹੱਕ 'ਚ ਜਿਨ੍ਹਾਂ ਨੂੰ ਇੰਡੀਅਨ ਸਟੇਟ ਸਿਸਟਮ ਆਪਦੇ ਨਿਸ਼ਾਨੇ ਤੇ ਲੈ ਲੈਂਦੀ। ਤੋ ਸੁਖਪਾਲ ਸਿੰਘ ਖਹਿਰਾ ਬੋਲਦਾ ਹੁੰਦਾ ਸੀ। ਤੋ ਸੁਖਪਾਲ ਸਿੰਘ ਖਹਿਰੇ ਦੇ ਹੱਕ ਵਿੱਚ ਭੁਗਤਣ ਲਈ ਬਹੁਤ ਸਾਰੇ ਕਾਰਨ, ਬਹੁਤ ਸਾਰੇ ਲੌਜਿਕ, ਬਹੁਤ ਸਾਰੀਆਂ ਦਲੀਲਾਂ, ਬਹੁਤ ਸਾਰੇ ਆਧਾਰ ਜਿਹੜੇ ਸੀ ਉਹ ਲੋਕਾਂ ਕੋਲੇ ਸੀਗੇ। ਬਾਹਰੋਂ ਅੰਦਰੋਂ ਬੀਤੇ ਦੌਰ ਦੇ ਵਿੱਚ ਇਹ ਗੱਲ ਕਹਿਣ ਵਾਲੇ ਬੜੇ ਹੀ ਬਾਹਰਲੇ ਜਿਹੜੇ ਦੂਰ ਬੈਠੇ ਆ ਭੈਣ ਭਰਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਹੋਰਨਾਂ ਥਾਵਾਂ ਤੋਂ ਜਦੋਂ ਉਹਨਾਂ ਨੇ ਗੱਲ ਕਰਨੀ, ਉਹਨਾਂ ਨੂੰ ਇੱਕ ਆਸ ਦਿਖਦੀ ਹੁੰਦੀ ਸੀ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਉਹ ਕੋਈ ਅਣਖ ਰੱਖਦਾ, ਕੋਈ ਉਹ ਗੱਲ ਹੈਗੀ ਹੈ। ਜਦੋਂ ਉਹਦਾ ਪਾਰਟੀ ਦੇ ਵਿੱਚ ਖਲਾਰਾ ਪਿਆ, ਉਦੋਂ ਵੀ ਲੋਕਾਂ ਨੇ ਉਹਦੇ 'ਚ ਵਿਸ਼ਵਾਸ ਦਿਖਾਇਆ, ਬਹੁਤ ਸਾਰੇ ਵਿਧਾਇਕ ਉਹਦੇ ਨਾਲ ਚਲੇ ਗਏ। ਤੇ ਇੱਕ ਗੱਲ ਹੋਰ, ਜਿੱਦਣ ਉਹ ਕਾਂਗਰਸ ਵਿੱਚ ਗਿਆ ਸੀ ਉਦੋਂ ਵੀ, ਹਾਲਾਂਕਿ ਆਮ ਤੌਰ ਦੇ ਉੱਤੇ ਕਾਂਗਰਸ, ਅਕਾਲੀ ਦਲ, ਅੱਜ ਜਿਵੇਂ ਸੋਨੀਆ ਮਾਨ ਦੀ ਇੱਕ ਚਰਚਾ ਛੇੜਤੀ ਕਿਸੇ ਚੈਨਲ ਵਾਲੇ ਨੇ, ਹੁਣ ਤਾਂ ਕਹਿੰਦੇ ਆ ਵੀ ਅਫਵਾਹ ਉਹ, ਪਰ ਉਸ ਸੋਨੀਆ ਮਾਨ ਦੀ ਵੀ ਇਹ ਗਲਤੀ ਆ ਵੀ 3-4 ਦਿਨ ਤੋਂ ਬੜਾ ਰੌਲਾ ਪੈ ਰਿਹਾ, ਉਦੋਂ ਉਸ ਸੋਨੀਆ ਮਾਨ ਨੇ ਇਹਦਾ ਖੰਡਨ ਨਹੀਂ ਕੀਤਾ ਤੇ ਅੱਜ ਸਾਰਾ ਦਿਨ, ਕੱਲ ਵੀ ਲੋਕ ਮਾੜਾ ਚੰਗਾ ਕਹਿੰਦੇ ਰਹੇ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ, ਬਾਦਲ 'ਚ ਜਾਂ ਕਾਂਗਰਸ ਵਿੱਚ ਜਾਂ ਇਹਨਾਂ ਸਿਆਸੀ ਪਾਰਟੀਆਂ 'ਚ ਜਾਣ ਵਾਲੇ ਬੰਦੇ ਜਿਹੜੇ ਆ ਉਹ ਗਲਤ ਨੇ। ਤੋ ਉਸ ਆਮ ਹੀ ਇਹ ਗੱਲ ਸਾਰਿਆਂ ਸਿਆਸੀ ਦਲਾਂ ਬਾਰੇ ਲੋਕ ਮਾੜਾ ਸੋਚਦੇ ਆ। ਤੇ ਅੱਜ ਜਿਵੇਂ ਸੋਨੀਆ ਮਾਨ ਨਾਲ ਹੋ ਰਹੀ ਆ, ਇਵੇਂ ਦੀ ਸੁਖਪਾਲ ਸਿੰਘ ਖਹਿਰੇ ਬਾਰੇ ਨਹੀਂ ਸੀ ਹੋਈ, ਕਿਉਂਕਿ ਲੋਕਾਂ ਨੂੰ ਲੱਗਦਾ ਸੀਗਾ ਵੀ ਚਾਹੇ ਇਹ ਕਾਂਗਰਸ ਵਿੱਚ ਹੀ ਚਲੇ ਗਿਆ ਪਰ ਇਹਦੇ ਵਿੱਚ ਵੀ ਕੋਈ ਗੱਲ ਹੈਗੀ ਹੈ। ਔਰ ਅੱਜ ਜਦੋਂ ਈਡੀ ਨੇ ਉਹਨੂੰ ਦਬੋਚ ਲਿਆ, ਇਨਫੋਰਸਮੈਂਟ ਡਿਪਾਰਟਮੈਂਟ ਨੇ ਉਹਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਧੂ ਘੜੀਸ ਜਿਹੜੀ ਅਦਾਲਤਾਂ 'ਚ ਆ ਰਹੀ ਆ, ਸਾਰਾ ਕੁਝ ਹੁਣ ਹੋਣਾ ਹੈ। ਉਹਦੇ ਵਿੱਚ ਮੈਨੂੰ ਇੱਕ ਗੱਲ ਚੇਤੇ ਆਉਂਦੀ ਆ ਕਿ 2019 ਦੇ ਵਿੱਚ 2 ਸਿੱਖ ਨੌਜਵਾਨ ਪੰਜਾਬ 'ਚੋਂ ਫੜੇ, ਜਿਨ੍ਹਾਂ ਤੋਂ ਬਾਅਦ ਅੱਗੇ ਕਈ ਫੜੇ, ਤੇ ਉਹ ਇੱਕ ਕਹਾਣੀ ਆਈ ਕਿ ਬੱਬਰ ਖਾਲਸਾ ਦੇ ਖਾੜਕੂ ਫੜੇ ਹੈ। ਉਸ ਕੇਸ ਵਿੱਚ ਮੈਨੂੰ ਵੀ ਦਿੱਲੀ NIA ਦੇ ਦਫ਼ਤਰ ਜਾਣਾ ਪਿਆ। ਉੱਥੇ ਉਹਨਾਂ ਨੇ ਕਈ ਪੁੱਛਗਿੱਛ ਦੇ ਵਿੱਚ ਗੱਲਾਂ ਕੀਤੀਆਂ ਪੈਸੇ ਧੇਲਿਆਂ ਬਾਰੇ, ਜੇ ਤੁਹਾਨੂੰ ਪੈਸੇ ਆਉਂਦੇ ਜੇ ਉਹ। ਉਦੋਂ ਕਸ਼ਮੀਰੀ ਲੀਡਰਸ਼ਿਪ ਆ ਜਿਹੜੀ ਉਹ ਫੜ ਕੇ ਅਜੇ ਥੋੜਾ ਟਾਈਮ ਹੋਇਆ ਸੀਗਾ, ਜਿਹਨਾਂ 'ਚ ਤੁੰਨੀ ਸੀਗੀ ਮੋਦੀ ਸਰਕਾਰ ਨੇ, 370 ਵਾਲਾ ਪੰਗਾ ਹਜੇ ਹੋਇਆ ਨਹੀਂ ਸੀ। ਤੇ ਜਦੋਂ ਮੈਂ ਉੱਥੇ ਪੁੱਛਗਿੱਛ ਲਈ ਹਾਜ਼ਰ ਹੋਇਆ, ਜਿਸ ਅਫਸਰ ਕੋਲ ਗਿਆ, ਉੱਥੇ ਹੋਰ ਗੱਲਾਂ ਦੇ ਨਾਲ ਉਹਨਾਂ ਨੇ ਮਤਲਬ ਇੱਕ ਥ੍ਰੈਟ ਵਾਂਗੂ ਬੜੇ ਪਿਆਰ ਨਾਲ ਗੱਲ ਜਿਹੜੀ ਆ ਪੇਸ਼ ਕੀਤੀ ਕਿ ਤੁਸੀਂ ਆਪਦੇ ਆਪ ਨੂੰ ਸੁਧਾਰ ਲਓ, ਨਹੀਂ ਤਾਂ ਦੇਖੋ ਜੀ ਕਸ਼ਮੀਰੀ ਸਾਰੇ ਜਿਹੜੇ ਨੇ ਉਹਨਾਂ ਤੇ ਪੈਸੇ ਧੇਲਿਆਂ ਦੇ ਮਾਮਲੇ 'ਚ ਜਾਂ ਹੋਰ ਤੇ ਕਮਜ਼ੋਰੀ ਦਾ ਫਿਰ ਲਾਭ ਹੀ ਲੈਂਦਾ ਹੁੰਦਾ ਸਿਸਟਮ, ਤੇ ਥੋੜਾ ਜਿਹਾ ਸਲੀਕੇ ਤਰੀਕੇ ਨਾਲ ਆਪਦੇ ਆਪ ਨੂੰ ਪਾਸੇ ਪਿੱਛੇ ਕਰੋ। ਹੁਣ ਇਹ ਜੀ ਥ੍ਰੈਟ ਹੋਰ ਪਤਾ ਨਹੀਂ ਕਿੰਨਿਆਂ ਕੁ ਨੂੰ ਦਿੱਤੀ ਹੋਣੀ ਆ। ਕਸ਼ਮੀਰੀਆਂ ਨੂੰ ਤਾਂ ਅਗਲਿਆਂ ਨੇ ਕਰਕੇ ਵੀ ਦਿਖਾਤਾ, ਜਦੋਂ ਪੰਜਾਬ ਦੀ ਵਾਰੀ ਆਊਗੀ ਉਦੋਂ ਪਤਾ ਨਹੀਂ ਸਾਡੇ ਚੋਂ ਕਿਹਦਾ ਨੰਬਰ ਲਾਉਣਾ। ਤੇ ਉਹ ਚਲੋ ਸਾਡਾ ਤਾਂ ਏਜੰਡਾ ਹੀ ਹੋਰ ਆ, ਅਸੀਂ ਪੰਥ ਲਈ, ਪੰਜਾਬ ਲਈ, ਖਾਲਿਸਤਾਨ ਲਈ ਜਾਂ ਕੌਮ ਲਈ ਕੁਝ ਸੋਚ ਰੱਖਦੇ ਆ। ਪਰ ਆਹ ਜਿਹੜੇ ਲੋਕ ਭਾਰਤੀ ਮੁੱਖ ਧਾਰਾ ਦੇ ਅੰਦਰ ਰਹਿ ਕੇ ਇਸ ਸਿਸਟਮ ਦੇ ਵਿੱਚ, ਜਿੱਥੇ ਜ਼ੁਲਮ ਹੋ ਰਿਹਾ, ਜਿੱਥੇ ਅਤਿਆਚਾਰ ਹੋ ਰਿਹਾ, ਜਿੱਥੇ ਵਧੀਕੀ ਹੋ ਰਹੀ ਹੈ, ਉਹ ਕਾਂਗਰਸ ਵਿੱਚ ਜਾ ਕੇ ਵੀ ਨਹੀਂ ਬਚ ਪਾਉਂਦੇ। ਸਟੇਟ ਕਹਿੰਦੀ ਆ ਕਿ ਤੂੰ ਕਾਂਗਰਸ ਛੱਡ ਕੇ ਚਾਹੇ ਤੂੰ ਜਿੱਥੇ ਮਰਜ਼ੀ ਹੋਵੇਂ, ਪਰ ਜੇਕਰ ਤੂੰ ਪੰਜਾਬ ਦੇ ਲੋਕਾਂ ਲਈ ਬੋਲੇਗਾ, ਜੇ ਤੂੰ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਕਰੇਗਾ, ਜੇ ਤੂੰ UAPA 'ਚ ਫਸਾਏ ਜਾ ਰਹੇ ਸਾਡੇ ਜਿਹੜੇ ਸ਼ਿਕਾਰ ਨੇ ਉਹਨਾਂ ਦੇ ਹੱਕ 'ਚ ਬੋਲੇਗਾ, ਫਿਰ ਅਸੀਂ ਤੇਰੇ ਨਾਲ ਕੋਈ ਲਿਹਾਜ਼ ਨਹੀਂ ਕਰਾਂਗੇ। ਸੋ ਇਸ ਤਰੀਕੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰੇ ਦੀ ਗ੍ਰਿਫਤਾਰੀ ਦੇ ਇੱਕ ਅਰਥ ਤਾਂ ਉਹ ਨੇ ਜਿਹੜੇ ਆਮ ਖਬਰ ਵਾਂਗੂ ਹੁੰਦੇ ਆ ਕਿ ਠੀਕ ਆ ਜੀ ਕੋਈ ਹੋਣਾ ਵਾ, ਮੰਨ ਲੈਂਦੇ ਆ ਉਹਦੇ 'ਚ ਕੋਈ ਘਾਟ ਹੋਊਗੀ, ਬੇਈਮਾਨੀ ਹੋਊਗੀ, ਕੋਈ ਉਹਦੇ 'ਚ ਪੈਸੇ ਧੇਲੇ ਦੀ ਗੜਬੜ ਹੋਊਗੀ, ਕੋਈ ਉੱਤੇ ਕੋਈ ਕਹਿ ਸਕਦਾ ਜੀ ਉਹ ਤਸਕਰ ਸੀ, ਕੋਈ ਨਸ਼ੇ ਦੀ ਗੱਲ ਜੋੜ ਲਵੇ, ਕੁਛ ਮਰਜ਼ੀ ਉਹ ਤਾਂ ਗੱਲਾਂ ਹੁੰਦੀਆਂ। ਪਰ ਹਕੀਕਤ ਇਹ ਆ ਕਿ ਇਹੋ ਜਿਹੇ ਦੋਸ਼ਾਂ ਵਾਲੇ ਹੋਰ ਵੀ ਬਥੇਰੇ ਸਿਆਸਤਦਾਨ ਹੋਣ। ਪੰਜਾਬ ਦੇ ਵਿੱਚੋਂ ਸੁਖਪਾਲ ਸਿੰਘ ਖਹਿਰੇ ਨੂੰ ਪੂਰੀ ਬਾਕਾਇਦਗੀ ਨਾਲ ਲਿਸਟ ਕੀਤਾ ਗਿਆ, ਉਹਨੂੰ ਟਾਰਗੇਟ ਕੀਤਾ ਗਿਆ
कि ये वो शख्सियत आ जिहड़ा पंजाब दे लोकां दे लई एक आस बन सकदा है, जिहड़ा उन्हां नूं ਇਹ ਜਚਾਉਂਦਾ कि मैं इंडियन स्टेट ਦੇ गलत ਕਾਰਿਆਂ ਦੇ खिलाफ ਜਿਹੜਾ ਰਵਾਇਤੀ ਜਿਹਾ ਅੰਦਾਜ਼ ਆ ਉਹਦੇ ਨਾਲੋਂ ਵੱਖਰਾ ਚੱਲ ਕੇ ਖੜਨ ਜੋਗਾ ਹੈਗਾ। ਸੋ ਸੁਖਪਾਲ ਸਿੰਘ ਖਹਿਰੇ ਦਾ ਸਿਆਸੀ ਜੀਵਨ ਬਰਬਾਦ ਹੋਣਾ ਹੈ ਜਾਂ ਨਹੀਂ ਹੋਣਾ, ਇਹ ਤਾਂ ਭਵਿੱਖ ਦੀ ਗੱਲ ਹੈ, ਪਰ ਅੱਜ ਦੀ ਤਰੀਕ ਵਿੱਚ ਉਹਨੂੰ ਉਹਨਾਂ ਸਾਰੇ ਲੋਕਾਂ ਦੀ ਲੋੜ ਜ਼ਰੂਰ ਹੈ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਰਹੇ। ਉਹ ਕਾਂਗਰਸ ਦਾ ਲੀਡਰ ਹੈ, ਉਹ ਪਰਿਵਾਰਕ ਤੌਰ ਤੇ ਪਿਛੋਕੜ ਦੇ ਤੌਰ ਤੇ ਜੋ ਮਰਜ਼ੀ ਆ, ਉਹਦੇ ਚ ਬਹੁਤ ਸਾਰੇ ਜਿਹੜੇ ਬੇਈਮਾਨੀਆਂ ਕਮਜ਼ੋਰੀਆਂ ਘਾਟਾਂ ਵੀ ਹੋਣਗੀਆਂ, ਪਰ ਗੱਲ ਇਹ ਹੈ ਕਿ ਉਹਨੂੰ ਇਹਨਾਂ ਕਾਰਨਾਂ ਕਰਕੇ ਨਹੀਂ ਅਗਲਾ ਨੇ ਟੰਗਿਆ ਕਿ ਤੂੰ ਪੈਸੇ ਹਵਾਲਾ ਕੀਤਾ ਜਾਂ ਤੂੰ ਬੇਈਮਾਨ ਆ, ਤੂੰ ਏਦਾਂ। ਉਹਦਾ ਜਿਹੜਾ ਅਸਲੀ ਨੁਕਸ ਵਾ ਜਿਹੜਾ ਸਟੇਟ ਨੂੰ ਚੁਭਿਆ ਉਹ ਇਹ ਹੈ ਕਿ ਲਓ ਜੀ ਤੂੰ UAPA ਚ ਜਿਨ੍ਹਾਂ ਨੂੰ ਅਸੀਂ ਟੰਗਦੇ ਆ ਤੂੰ ਉਹਨਾਂ ਦੇ ਹੱਕ ਚ ਬੋਲਦਾ। ਮੈਂ ਇੱਥੇ ਇਹਨੂੰ ਗੱਲ ਨੂੰ ਥੋੜਾ ਜਿਹਾ ਹੋਰ ਸੌਖਾ ਕਰਦਾ। ਸਿੱਖ ਸੰਘਰਸ਼ ਦੌਰਾਨ ਖਾੜਕੂ ਲਹਿਰ ਦਾ ਜਦੋਂ ਸਿਖਰ ਸੀ, ਬਹੁਤ ਸਾਰੇ ਲੋਕਾਂ ਨੂੰ ਪੁਲਿਸ ਨੇ ਫੜ ਲੈਣਾ ਤੇ ਉਹਨਾਂ ਨੂੰ ਫੜਿਆ ਤਾਂ ਇਸ ਕਰਕੇ ਜਾਣਾ ਕਿ ਉਹ ਸਿੱਖ ਸੰਘਰਸ਼ ਦੇ ਹਮਾਇਤੀ ਨੇ ਜਾਂ ਉਹ ਖਾੜਕੂ ਸੰਘਰਸ਼ ਦੇ ਪ੍ਰਤੀ ਹਾਂ ਪੱਖੀ ਸੋਚ ਰੱਖਦੇ ਹੈ ਜਾਂ ਉਹ ਪੰਥ ਅਤੇ ਪੰਜਾਬ ਦੇ ਲਈ ਲੜਨ ਮਰਨ ਵਾਲਿਆਂ ਦੀ ਜੂਝਣ ਵਾਲਿਆਂ ਦੀ ਹਮਾਇਤ ਕਰਦੇ ਆ। ਪਰ ਜਦੋਂ ਉਹਨਾਂ ਨੂੰ ਮੀਡੀਆ ਦੇ ਵਿੱਚ ਬਦਨਾਮ ਕਰਨਾ ਤਾਂ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਨਜਾਇਜ਼ ਗੱਲਾਂ ਜੋੜ ਦੇਣੀਆਂ। ਜਿਵੇਂ ਹੁਣ ਅਸੀਂ ਮੈਂ ਕਈਆਂ ਬਾਰੇ ਜਾਣਦਾ ਵੀ ਜਿਹੜੇ ਨਾਭੇ ਜਾਂ ਹੋਰ ਜੇਲ੍ਹਾਂ ਚੋਂ ਛੁੱਟ ਕੇ ਆਏ, ਉਹਨਾਂ ਨੂੰ ਬਾਅਦ ਵਿੱਚ ਸਰਕਾਰ ਨੇ ਕਿਸੇ ਟਰੈਪ ਵਿੱਚ ਫਸਾ ਕੇ ਜਾਂ ਕੁਝ ਹੋਰ ਬਾਅਦ ਵਿੱਚ ਉਹਨਾਂ ਦਾ ਜਿਹੜਾ ਅਕਸ ਬਣਿਆ ਹੋਇਆ ਸੀ ਕਿ ਲਓ ਜੀ ਇਹ ਤਾਂ ਬੜੇ ਚੋਟੀ ਦੇ ਜੁਝਾਰੂ ਨੇ, ਪੰਥ ਬੜਾ ਸਤਿਕਾਰ ਕਰਦਾ ਸੀ, ਉਹਨਾਂ ਦਾ ਅਕਸ ਬਰਬਾਦ ਕਰਨ ਲਈ ਉਹਨਾਂ ਨੂੰ ਨਸ਼ਿਆਂ ਜਾਂ ਹੋਰ ਕਿਸੇ ਭੈੜੇ ਕੇਸ ਵਿੱਚ ਗ੍ਰਿਫਤਾਰ ਕੀਤਾ। ਬੜੇ ਇਹੋ ਜਿਹੇ 1978 ਤੋਂ ਚੱਲੇ ਹੋਏ ਸੰਘਰਸ਼ ਵਿੱਚ ਯੋਧੇ ਆ ਜਿਨ੍ਹਾਂ ਦਾ ਸਾਰਾ ਜੀਵਨ ਬੇਦਾਗ ਹੋ ਗਿਆ ਰਿਹਾ, ਪਰ ਜਦੋਂ ਉਹ ਬਾਅਦ ਵਿੱਚ ਆ ਕੇ ਕੇਸਾਂ ਤੋਂ ਬਰੀ ਹੋ ਕੇ ਘਰਾਂ 'ਚ ਆ ਗਏ ਜਾਂ ਪੈਰੋਲ ਤੇ ਆਏ ਜਾਂ ਕਿਸੇ ਉਹਨਾਂ ਨੂੰ ਫਿਰ ਉਦੋਂ ਕਿਸੇ ਮਤਲਬ ਇਖਲਾਕਹੀਣ ਜੀ ਕਾਰਵਾਈ ਦੇ ਵਿੱਚ ਸਾਡੇ ਇੱਕ ਇਹੋ ਜਿਹਾ ਯੋਧਾ ਜਿਹਨੇ ਬਹੁਤ ਵੱਡੀ ਸੇਵਾ ਕੀਤੀ, ਉਹਨੇ ਬੱਬਰ ਖਾਲਸਾ ਦੇ ਵਿੱਚ ਬੜੀ ਇੱਜ਼ਤ ਖੱਟੀ ਉਸ ਸ਼ਖਸ ਨੇ, ਪਰ ਉਹਨੂੰ ਕਹਿੰਦੇ ਜੀ ਤਾਂ ਅਫੀਮ ਦਾ ਕਾਰੋਬਾਰ ਕਰਦਾ। ਤਾਂ ਇਹ ਸਰਕਾਰ ਦੇ ਏਜੰਡੇ ਹੁੰਦੇ ਆ ਕਿ ਜਿਹੜੇ ਲੋਕ ਪੰਥ ਅਤੇ ਪੰਜਾਬ ਪ੍ਰਤੀ ਸੋਚ ਰੱਖਦੇ ਆ ਉਹਨਾਂ ਸਾਰਿਆਂ ਨੂੰ ਜਿੱਥੇ ਬਦਨਾਮ ਕਰਨਾ, ਬਰਬਾਦ ਕਰਨਾ, ਉੱਥੇ ਲੋਕਾਂ ਦੇ ਵਿੱਚ ਉਹਨਾਂ ਦਾ ਅਕਸ ਜਿਹੜਾ ਹੈਗਾ ਉਹ ਤਬਾਹ ਕਰਨ। ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰੇ ਦੇ ਨਾਂ ਹਮੈਤੀ ਹਾਂ, ਨਾ ਅਸੀਂ ਉਹਦੇ ਕੋਈ ਸ਼ੁਭ ਚਿੰਤਕ ਹਾਂ, ਕਿਉਂਕਿ ਉਹ ਭਾਰਤੀ ਮੁੱਖ ਧਾਰਾ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਉਵੇਂ ਹੀ ਆ। ਸਾਰਾ ਕੁਝ ਜਿਹੜਾ ਸਿਸਟਮ ਇੰਡੀਅਨ ਸਟੇਟ ਸਿਸਟਮ ਸਿੱਖੀ ਤੇ ਸਿੱਖਾਂ ਨੂੰ ਮਲੀਆ ਮੇਟ ਕਰਨ ਤੇ ਤੁਲਿਆ ਹੋਇਆ ਉਸੇ ਚੀਜ਼ ਦਾ ਉਹ ਇੱਕ ਛੋਟਾ ਜਿਹਾ ਪੁਰਜਾ ਹੈ। ਪਰ ਇੱਕ ਗੱਲ ਸਮਝਣ ਲਈ ਸਾਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਜਿਹੜਾ ਇੰਡੀਅਨ ਸਟੇਟ ਸਿਸਟਮ ਦਾ ਏਜੰਡਾ ਸਿੱਖੀ ਅਤੇ ਪੰਥ ਨੂੰ ਪੰਜਾਬ ਨੂੰ ਬਰਬਾਦ ਕਰਨ ਦਾ, ਜੇਕਰ ਕੋਈ ਭਾਰਤੀ ਮੁੱਖ ਧਾਰਾ 'ਚ ਵਿਚਰਦੀ ਹੋਈ ਸ਼ਖਸੀਅਤ ਵੀ ਇਹ ਸੋਚੇ ਕਿ ਚਲੋ ਆਪਾਂ ਰੱਬ ਲੱਖ ਦੀ ਗੱਲ ਤਾਂ ਕਰੀਏ, ਆਪਾਂ ਨੂੰ ਜਿੰਨੀ ਕੁ ਜਿਹੜੀ ਲੋੜ ਹੈ ਜਿੰਨੀ ਕੁ ਆਪਾਂ ਗੱਲ ਕਰ ਸਕਦੇ ਹਾਂ ਉਹ ਤਾਂ ਕਰੀਏ, ਇਸ ਚੀਜ਼ ਨੂੰ ਮੁੱਖ ਰੱਖ ਕੇ ਸਰਦਾਰ ਸੁਖਪਾਲ ਸਿੰਘ ਖਹਿਰੇ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਗਿਆ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ। ਤੇ ਹੋਰ ਜਿਹੜੇ ਹੈਗੇ ਆ ਬੜੇ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਬਹਿ ਕੇ ਕਿਹਾ ਹੋਊਗਾ ਵੀ ਇਹ ਸੁਖਪਾਲ ਸਿੰਘ ਖਹਿਰਾ ਬੜੀ ਚਰਚਾ 'ਚ, ਬੜੀ ਇਹਦੀ ਬੱਲੇ ਬੱਲੇ ਹੋ ਰਹੀ ਆ, ਤੇ ਉਹਨਾਂ ਸਾਰਿਆਂ ਲੀਡਰਾਂ ਨੇ ਆ ਰਾਤ ਇੱਕ ਦੂਜੇ ਨੂੰ ਫੋਨ ਦੇ ਉੱਤੇ ਜ਼ਰੂਰ ਕਿਹਾ ਹੋਣਾ ਵੀ ਉਦੋਂ ਕਹਿੰਦਾ ਸੀ ਨਾ ਵੀ UAPA ਵਾਲੇ ਤੇ ਫਲਾਨਾ ਆ ਦੇਖ ਲਾ ਲਹਿਰਾ ਸਵਾਦ, ਆਪਾਂ 100 ਕਰਤੂਤਾਂ ਕਰਦੇ ਆ, ਆਪਣੇ ਵਰਗੇ ਬੰਦਿਆਂ ਨੂੰ ਬਚ ਕੇ ਰਹਿਣਾ ਚਾਹੀਦਾ। ਸੋ ਸਟੇਟ ਜਿਹੜੀ ਆ ਉਹ ਚਾਹੁੰਦੀ ਆ ਕਿ ਹਰ ਇੱਕ ਜਿਹੜਾ ਪੰਜਾਬ ਦੇ ਵਿੱਚ ਐਕਟਿਵਿਸਟ ਆ ਪੋਲੀਟੀਕਲ ਤੌਰ ਤੇ ਜਾਂ ਲੀਡਰ ਆ ਜਾਂ ਕੇਡਰ 'ਚ ਆ, ਉਹਦੇ ਖਾਨੇ 'ਚ ਗੱਲ ਪਾਉਣੀ ਆ ਕਿ ਜਦੋਂ ਅਸੀਂ ਪੰਥ ਦੇ ਤੌਰ ਤੇ ਪੰਜਾਬ ਨੂੰ ਰਗੜਾ ਚਾੜੀਏ, ਜਦੋਂ ਅਸੀਂ ਆਪਦੇ ਸ਼ਿਕਾਰ ਚੁਣ ਕੇ ਸ਼ਿਕਾਰ ਉਹਨਾਂ ਦਾ ਕਰੀਏ, ਉਦੋਂ ਤੁਸੀਂ ਵਿਚਾਲੇ ਨਹੀਂ ਆਉਣਾ ਹੈਗਾ, ਕਿਸੇ ਦੇ ਹੱਕ 'ਚ ਨਹੀਂ ਬੋਲਣ ਦੀ ਲੋੜ ਹੈ, ਸਾਨੂੰ ਤੁਸੀਂ ਦੇ ਦਿਓ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਸਰਦਾਰ ਸੁਖਪਾਲ ਸਿੰਘ ਖਹਿਰੇ ਨੇ ਜਿਹੜੀ ਸਭ ਤੋਂ ਸਟੇਟ ਨੂੰ ਜਿੱਤੋਂ ਚੜ੍ਹ ਹੋਈ ਹੋਊਗੀ ਉਹ ਵੀਡੀਓ ਥੋੜੇ ਦਿਨ ਹੋਏ ਜਦੋਂ BSF ਵਾਲੀ ਗੱਲ ਹੋਈ ਉਦੋਂ ਵੀ,
ਜਦੋਂ 50 ਕਿਲੋਮੀਟਰ ਤੱਕ ਦਾ ਇਲਾਕਾ BSF ਨੂੰ ਦੇਣ ਦੀ ਗੱਲ ਆਈ ਹੈ। ਹੋਰ ਵੀ ਬਹੁਤ ਸਾਰੇ ਮੌਕਿਆਂ ਤੇ ਜਿਹੜਾ ਡਰੋਨਾਂ ਵਾਲਾ ਮਾਮਲਾ ਉਹਦੇ ਉੱਤੇ ਜਿਹੜੀ ਉਹਨਾਂ ਦੀ ਸੁਖਪਾਲ ਸਿੰਘ ਖਹਿਰੇ ਦੀ ਵੀਡੀਓ ਹੈ ਉਹ ਬਹੁਤ ਧਿਆਨ ਮੰਗਦੀ ਹੈ। ਉਹਦੇ ਵਿੱਚ ਸਟੇਟ ਸਿਸਟਮ ਅੰਬੈਰਸਮੈਂਟ ਵਿੱਚ ਪੱਕਾ ਆਊਗੀ। ਉਹਨੂੰ ਸੁਣ ਕੇ ਉਹ ਕਹਿਣਗੇ ਕਿ ਇਹ ਤਾਂ ਸਾਡਾ ਸਾਰਾ ਰਾਜ ਹੀ ਇਹਨੇ ਤਾਂ ਖੋਲ ਦਿੱਤਾ, ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣ ਦਿੱਤਾ। ਸੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਨੇ ਤਾਂ ਪਹਿਲਾਂ ਹੀ ਉਦੋਂ ਕਹਿ ਦਿਆ ਕਰਨਾ ਜਦੋਂ ਦਿੱਲੀ ਵਾਲਿਆਂ ਨੇ ਮਾੜਾ ਜਿਹਾ ਕਹਿਣਾ ਜੇ ਡਰੋਨ ਆ ਗਏ, ਉਹਨਾਂ ਰਾਹੀਂ ਡਰੱਗਸ ਆ ਰਹੀ ਆ, ਉਹਨਾਂ ਰਾਹੀਂ ਅਸਲਾ ਆ ਰਿਹਾ, ਤੇ ਕੈਪਟਨ ਅਮਰਿੰਦਰ ਸਿੰਘ ਦੀ ਬੋਲ ਦਿੱਲੀ ਵਾਲਿਆਂ ਨਾਲੋਂ ਵੀ ਜ਼ਿਆਦਾ ਤੱਤੇ ਹੁੰਦੇ ਸੀ। ਇਹਨੇ ਕਹਿਣਾ ਹਾਂਜੀ ਹਾਂਜੀ ਬੜਾ, ਜੇ ਤੁਸੀਂ ਸਾਰਾ ਪੰਜਾਬ ਦਾ ਹਰੇਕ ਸਿਆਸਤਦਾਨ ਜਿਹੜਾ ਸੀ ਉਹ ਖਿਲਾਫ ਸੀਗਾ ਕਿ BSF ਨੂੰ ਕਿਉਂ ਇੰਨਾ 50 ਕਿਲੋਮੀਟਰ ਦਾ ਇਲਾਕਾ ਦੇਣਾ, ਪਰ ਤੁਸੀਂ ਸਾਰੇ ਦੇਖ ਰਹੇ ਹੋ ਆਪਣੇ ਸਾਹਮਣੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਦੀ ਹਮਾਇਤ ਕੀਤੀ। ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ, BJP ਨੂੰ, ਮੋਦੀ ਸਰਕਾਰ ਨੂੰ, ਭਗਵੇਂ ਬ੍ਰਿਗੇਡ ਨੂੰ ਹਮੇਸ਼ਾ ਇਹ ਦਿਖਾਉਣ ਤੇ ਕਿਉਂ ਲੱਗਿਆ ਰਹਿੰਦਾ ਕਿ ਮੈਂ ਤੁਹਾਡੇ ਤੋਂ 1 ਇੰਚ ਬਾਹਰ ਨਹੀਂ। ਤੇ ਉਹਦੇ ਅੱਜ ਸਮਝ ਲੱਗ ਸਕਦੀ ਆ ਕਿ ਜਿਹੜੀ ਸੁਖਪਾਲ ਸਿੰਘ ਖਹਿਰੇ ਨਾਲ ਹੋਈ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਵੀ ਹੋ ਸਕਦੀ ਸੀ। ਸੋ ਜਿਹੜਾ ਇਹ ਮੁਲਕ ਆ ਇੱਥੇ ਇਸ ਤਰੀਕੇ ਦੇ ਜਗਾੜ, ਇਸ ਤਰੀਕੇ ਦੇ ਮਾਹੌਲ ਦੇ ਵਿੱਚ ਜਿਹੜਾ ਕੋਈ ਚਾਹੁੰਦਾ ਹੈ ਕਿ ਮੈਂ ਇੱਥੇ ਸੇਵਾ ਕਰਨੀ ਆ, ਮੈਂ ਜੀ ਪੰਥ ਅਤੇ ਪੰਜਾਬ ਲਈ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਇਹ ਵੀ ਮੱਤਾਂ ਦੇਣ ਵਾਲੀ ਬੜੀ ਦੁਨੀਆ ਨਾ ਕਿ ਤੁਸੀਂ ਤਾਂ ਜੀ ਫਿਰ ਸਿਸਟਮ ਨੂੰ ਨਹੀਂ ਮੰਨਦੇ। ਭਾਈ ਆਹ ਸਿਸਟਮ ਆ ਜਿਹੜਾ ਉਹ ਸੁਖਪਾਲ ਸਿੰਘ ਖਹਿਰੇ ਨੂੰ ਸਿਰਫ ਇਸ ਕਰਕੇ ਟੰਗ ਦਿੰਦਾ, ਹਾਲਾਂਕਿ ਉਹ ਨਾ ਖਾਲਿਸਤਾਨੀ ਨਾ ਕੋਈ ਖਾੜਕੂ ਪੱਖੀ, ਤੇ ਉਹ ਇੱਕ ਆਮ ਭਾਰਤੀ ਜਿਹੜਾ ਹੈਗਾ ਸਿਆਸੀ ਲੀਡਰ ਹੈ, ਤੇ ਉਹਨੂੰ UAPA ਦੇ ਖਿਲਾਫ ਬੋਲਣ ਕਰਕੇ ਜਾਂ ਮੋਦੀ ਸਰਕਾਰ ਦੇ ਜਿਹੜੇ ਗਲਤ ਫੈਸਲੇ ਆ ਉਹਨਾਂ ਖਿਲਾਫ ਬੋਲਣ ਕਰਕੇ ਰਗੜਾ ਚਾੜ ਦਿੱਤਾ ਹੈਗਾ, ਤੇ ਉਹਦੀ ਪੋਲੀਟੀਕਲ ਲਾਈਫ ਆ ਜਿਹੜਾ ਉਹ ਖਤਮ ਕਰਨ ਲਈ ਪੂਰੀ ਵਿਉਂਤਬੰਦੀ ਅਗਲਾ ਨੇ ਬਣਾ ਲਈ। ਹੁਣ ਸਾਰਿਆਂ ਨੂੰ ਪਤਾ ਹੈ ਵੀ ਗੁਜਰਾਤ ਰਾਹੀਂ ਨਸ਼ਿਆਂ ਦੀ ਇੱਕ ਵੱਡੀ ਖੇਪ ਫੜੀ ਗਈ, ਤੇ ਉਹ ਨਸ਼ਾ ਜਿਹੜਾ ਸੀ ਉਹਦੇ ਨਾਲ ਜਦੋਂ ਅੱਗੇ ਇਨਵੈਸਟੀਗੇਸ਼ਨ ਆਈ ਆ ਉਹ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਤੱਕ ਗੱਲਾਂ ਪਹੁੰਚੀਆਂ। ਇੱਥੇ ਕੋਈ ਸ਼ਾਇਦ ਅਨਵਰ ਮਸੀਹ ਉਹਦਾ ਨਾਂ ਆ, ਉਹ ਪਹਿਲਾਂ ਵੀ ਫੜਿਆ ਹੋਇਆ ਔਰ ਅਕਾਲੀ ਸਫਾਂ ਦੇ ਵਿੱਚ ਉਹਦਾ ਚੰਗਾ ਨਾਂ ਆ, ਉਸ ਸ਼ਖਸ ਤੱਕ ਪੁੱਛਗਿੱਛ ਹੋਈ। ਹੁਣ ਜੇਕਰ ਗੁਜਰਾਤ ਤੋਂ ਨਸ਼ਾ ਚੱਲਦਾ ਉਹ ਵੀ ਪੰਜਾਬ ਨਾਲ ਜੁੜਦਾ, ਤੇ ਜੇ ਗੁਜਰਾਤ ਰਾਹੀਂ ਨਸ਼ਾ ਆ ਸਕਦਾ ਫਿਰ ਡਰੋਨਾਂ ਡਰਨ ਵਾਲਾ ਮਾਮਲਾ ਕੀ ਹੈ? ਇਹੋ ਜਿਹਾ ਸਵਾਲ, ਇਹੋ ਜਿਹੀਆਂ ਗੱਲਾਂ ਕਿ ਤੁਸੀਂ ਗੁਜਰਾਤ ਵਾਲੇ ਪਾਸਿਓਂ ਰੋਕੋ, ਉੱਥੇ BSF ਲਾ ਦਿਓ, ਉੱਥੋਂ ਦੀ ਜਿਹੜਾ ਨਸ਼ਾ ਆ ਰਿਹਾ ਉਹਨੂੰ ਬੰਦ ਕਰੋ। ਉਸ ਪਾਸੇ ਦੀ ਗੱਲ ਕਰਨ ਦੀ ਬਜਾਏ ਪੰਜਾਬ ਦੇ ਬਾਰਡਰ ਹੋਰ ਜ਼ਿਆਦਾ ਸਖਤ, ਹਾਲਾਂਕਿ ਇੱਥੇ ਪਹਿਲਾਂ BSF ਹੈਗੀ ਹੋਈ ਆ। ਕੀ BSF ਜਿਹੜੀ ਆ ਉਹ ਬਾਰਡਰ ਦੇ ਉੱਤੇ ਜਿਹੜੀ ਫੌਜ ਲੱਗੀ ਆ ਉਹ ਇੰਨੀ ਕਮਜ਼ੋਰ ਆ ਕਿ ਡਰੋਨਾਂ ਡਰਾਨਾਂ ਨੂੰ ਨਹੀਂ ਟੈਕਲ ਕਰ ਸਕਦੀ? ਇੰਨਾ ਮਾੜਾ ਹਾਲ ਤਾਂ ਹੈ ਨਹੀਂ। ਖਾੜਕੂ ਬਾਦ ਦੌਰਾਨ ਜਦੋਂ ਕੰਡਿਆਲੀ ਤਾਰ ਲਾਈ ਗਈ ਆ ਉਦੋਂ ਸਟੇਟ ਨੇ ਮੇਕ ਸ਼ੋਰ ਕੀਤਾ ਕਿ ਇੱਥੋਂ ਦੀ ਅਸੀਂ ਇੱਕ ਨਿੱਕਾ ਜਿਹਾ ਜਿਹੜਾ ਪਿਸਟਲ ਆ ਉਹ ਵੀ ਨਹੀਂ ਲੰਘਣ ਦੇਣਾ, ਤੇ ਨਹੀਂ ਲੰਘਦਾ। ਪਰ ਹੁਣ ਕਹਿੰਦੇ ਆ ਜੀ ਇੱਥੋਂ ਦੀ ਡਰੋਨਾਂ ਰਾਹੀਂ ਆਈ ਜਾਂਦਾ ਸਮਾਨ। ਸੋ ਅਸਲੀਅਤ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਦੇ ਖਿਲਾਫ ਜਿਹੜਾ ਕੋਈ ਪੰਜਾਬ ਚੋਂ ਬੋਲ ਰਿਹਾ ਸੀ ਉਹ ਸੀ ਸੁਖਪਾਲ ਸਿੰਘ ਖਹਿਰਾ। ਅਕਾਲੀ ਦਲ ਦੀ, ਬਾਦਲ ਦਲ ਦੀ ਲੀਡਰਸ਼ਿਪ ਸਾਰੀ ਚੁੱਪ ਰਹਿੰਦੀ ਹੈ, ਤੇ ਕਾਂਗਰਸ ਦੀ ਲੀਡਰਸ਼ਿਪ ਆ ਜਿਹੜੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਗਾ ਪਹਿਲੋਂ ਹੁੰਦਾ, ਉਹਨੇ ਠਾਹ ਠਾਹ ਹਮਾਇਤ ਹੀ ਕਰੀ ਜਾਣੀ ਹੁੰਦੀ ਸੀ। ਤੋਂ ਕੁੱਲ ਮਿਲਾ ਕੇ ਇੱਕ ਇਹੋ ਜਿਹੀ ਸਥਿਤੀ ਸੀ ਜਿਹਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜਾ ਸੀ ਉਹ ਰੜਕਦਾ ਸੀ, ਉਹ ਚੁਭਦਾ ਸੀ, ਉਹ ਜਿਵੇਂ ਔਖਾ ਜਿਹਾ ਮਹਿਸੂਸ ਹੁੰਦਾ ਸੀ ਉਹਦੇ ਤੋਂ ਲੋਕਾਂ ਨੂੰ। ਤੋਂ ਇਸ ਚੱਕਰ ਦੇ ਵਿੱਚ ਜਿਹੜਾ ਇਹ ਭਾਣਾ ਵਾਪਰਿਆ, ਸਿੱਟੇ ਨਿਕਲਣੇ ਆ ਪੰਜਾਬ ਦੇ ਵਿੱਚ। ਮੈਂ ਜਿਵੇਂ ਪਿਛਲੇ ਦਿਨੀ ਵੀ ਇਹ ਗੱਲ ਆਖੀ ਕਿ ਇੱਥੇ ਰਹਿ ਕੇ ਗੱਲ ਕਰਨੀ, ਜਿਹੜਾ ਇੱਥੇ ਰਹਿ ਕੇ ਊੜੇ ਦੀ ਰਾਖੀ ਲਈ ਲੜ ਰਿਹਾ ਕਿ ਮੈਂ ਆਪਦੇ ਨਿਆਣਿਆਂ ਨੂੰ ਪੰਜਾਬੀ ਬੋਲੀ 'ਚ ਪਰਪੱਕ ਰੱਖਣਾ, ਜਿਹੜਾ ਜੂੜੇ ਦੀ ਲੜਾਈ ਲੜ ਰਿਹਾ ਕਿ ਮੈਂ ਆਪਦੇ ਨਿਆਣਿਆਂ ਨੂੰ ਸਿੱਖੀ 'ਚ ਪਰਪੱਕ ਰੱਖਣਾ, ਜਿਹੜਾ ਪੱਗ ਦਾੜੇ ਗਾਤਰੇ ਕੜੇ ਕਿਰਪਾਨ ਨਿਸ਼ਾਨ ਸਾਹਿਬ, ਜਿਹੜਾ ਗੁਰੂ ਤੇ ਅਡੋਲ ਭਰੋਸਾ ਰੱਖਣਾ ਚਾਹੁੰਦਾ, ਜਿਹੜਾ ਉਹ ਸ਼ੁਕਰਾਨੇ 'ਚ ਜੁੜਨਾ ਚਾਹੁੰਦਾ, ਜਿਹੜਾ ਸਿਮਰਨ ਕਰਨਾ ਚਾਹੁੰਦਾ, ਜਿਹੜਾ ਅਰਦਾਸ ਵਿੱਚ ਜੁੜਦਾ, ਜਿਹੜਾ ਚੜ੍ਹਦੀ ਕਲਾ ਦੇ ਅਹਿਸਾਸ ਦੀ ਗੱਲ ਕਰਦਾ,
ਇਹ ਲੋਕ ਜਿਹੜੇ ਨੇ ਇਸ ਤਰੀਕੇ ਦੀ ਭਾਵਨਾ ਵਾਲੇ, ਉਹਨਾਂ ਨੂੰ ਇੱਕ ਜੰਗ ਲੜਨੀ ਪੈ ਰਹੀ। ਕੱਲ ਵੀ ਗੱਲ ਆਖੀ ਸੀ, ਅੱਜ ਵੀ। ਤੇ ਇਸ ਜੰਗ ਵਿੱਚ ਕੋਈ ਹੈ ਨਹੀਂ ਦੂਰ ਦੂਰ ਤੱਕ ਜਿਹੜਾ ਜਿਹਦੇ ਸਿਰ ਦੇ ਉੱਤੇ, ਜਿਵੇਂ ਕਹਿੰਦੇ ਆ ਵੀ ਕੱਟਾ ਕੀਲੇ ਦੇ ਜ਼ੋਰ ਤੇ ਤਾਂਗੜਦਾ ਹੈ, ਨਹੀਂ ਕੁਝ ਵੀ ਦਿਖਦਾ। ਲੋਕ ਨੰਗੇ ਧੜ ਆਪਦੀ ਲੜਾਈ ਆਪ ਲੜ ਰਹੇ ਨੇ। ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ, ਸਾਡੇ ਸਾਹਮਣੇ ਅਨਿਲ ਅਰੋੜੇ ਨਾਂ ਦੇ ਗੁੰਡੇ ਨੇ, ਹਿੰਦੂ ਅੱਤਵਾਦੀ ਨੇ, ਸਾਡੇ ਰਹਿਬਰ, ਸਾਡੇ ਪੈਗੰਬਰ, ਸਾਡੇ ਸਤਿਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਜੋ ਭੈੜੀ ਗੱਲ ਕਹੀ, ਅੱਜ ਘੱਟੋ ਘੱਟ 15 ਦਿਨ ਹੋ ਗਏ, 10-12 ਦਿਨ ਤਾਂ ਸਿੱਖਾਂ ਨੂੰ ਧਰਨੇ ਮੁਜ਼ਾਹਰੇ ਕਰਦਿਆਂ ਨੂੰ ਵੀ ਹੋ ਗਏ ਲੁਧਿਆਣੇ 'ਚ, ਕੋਈ ਸੁਣਵਾਈ ਨਹੀਂ, ਨਾ ਉਹਦੀ ਕੋਈ ਗ੍ਰਿਫਤਾਰੀ। ਇੱਥੇ ਪੰਜਾਬ ਦੇ ਵਿੱਚ ਜਦੋਂ ਕੋਈ ਸਿੱਖ ਬੱਚਾ ਜਿਹੜਾ ਹੈਗਾ, ਉਹਦਾ ਸਾਰਾ ਟੱਬਰ ਪੀਹ ਦਿੰਦੇ ਆ, ਉਹ ਬੰਦੇ ਨੂੰ ਪੇਸ਼ ਕਰਵਾਉਣ ਲਈ ਜੋ ਕੁਝ ਕੀਤਾ ਜਾਂਦਾ ਸਭ ਨੂੰ ਪਤਾ ਹੀ ਆ। ਸੋ ਪੰਜਾਬ ਦੇ ਵਿੱਚ ਜਿਹੜਾ ਜ਼ੁਲਮ ਹੋ ਰਿਹਾ, ਜਿਹੜਾ ਪੰਜਾਬ ਦੇ ਵਿੱਚ ਸਿੱਖ ਆਇਡੈਂਟੀਟੀ ਨੂੰ ਖਤਮ ਕਰਨ ਦਾ ਇੱਥੇ ਇੱਕ ਏਜੰਡਾ ਚੱਲ ਰਿਹਾ, ਇਸ ਏਜੰਡੇ ਦੇ ਮੁਤਲਕ ਜਿਹੜਾ ਵੀ ਬੰਦਾ ਦਿੱਲੀ ਦਰਬਾਰ ਨੂੰ ਇਹ ਮਹਿਸੂਸ ਕਰਾਊਗਾ ਕਿ ਮੈਂ ਇਹਦੇ ਜਿਹੜੇ ਤੁਹਾਡੇ ਉਪਰਾਲੇ ਆ ਉਹਦੇ ਖਿਲਾਫ ਆ, ਉਹਨੂੰ ਫਿਰ ਅਗਲੇ ਇਸ ਤਰ੍ਹਾਂ ਰਗੜਦੇ ਆ ਜਿਵੇਂ ਸੁਖਪਾਲ ਸਿੰਘ ਖਹਿਰੇ ਨੂੰ ਰਗੜਿਆ ਗਿਆ। ਮੈਂ ਤੇ ਫੇਰ ਇੱਕ ਗੱਲ ਕਵਾਂ ਕਿ ਨਾ ਤਾਂ ਮੈਂ ਭਾਰਤੀ ਹਕੂਮਤੀ ਸਿਸਟਮ ਦਾ ਹਾਮੀ ਹਾਂ, ਨਾ ਉਸ ਸਿਸਟਮ ਦੇ ਵਿੱਚ ਕੋਈ ਵਿਸ਼ਵਾਸ ਹੈ, ਤੇ ਨਾ ਹੀ ਕੋਈ ਸੁਖਪਾਲ ਸਿੰਘ ਖਹਿਰੇ ਨਾਲ ਨਿੱਜੀ ਕੋਈ ਸਾਂਝ ਹੈ। ਪਰ ਇਸ ਘਟਨਾ ਨੇ ਇਹ ਇੱਕ ਲੈਸਨ ਦਿੱਤਾ ਕਿ ਪੰਜਾਬ ਦੀਆਂ ਸਿਆਸੀ ਸਫਾਂ ਦੇ ਵਿੱਚ ਆਪਾਂ ਕਹਿੰਦੇ ਆ ਨਾ ਕਿ ਕੋਈ ਬੋਲਦਾ ਨਹੀਂ, ਜਿਹੜਾ ਬੋਲਦਾ ਸੀ ਉਹਨੂੰ ਮਾਰ ਕੇ ਜਿਵੇਂ ਕਾਂ ਟੰਗੀ ਦਾ ਉਵੇਂ ਟੰਗ ਕੇ ਇੰਡੀਅਨ ਸਟੇਟ ਸਿਸਟਮ ਨੇ ਇੱਕ ਮੈਸੇਜ ਸਪਰੈਡ ਕੀਤਾ। ਤੇ ਇੱਥੋਂ ਇਹ ਵੀ ਸਮਝ ਆ ਗਈ ਹੋਣੀ ਆ ਸਾਰਿਆਂ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਬੋਲਦਾ ਰਿਹਾ, ਪਿਛਲੇ 4.5 ਸਾਲ ਉਹਨੇ ਕਿਵੇਂ ਨਿਭਾਏ ਆ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਆਉਣ ਵਾਲੇ ਦਿਨ ਜਿਹੜੇ ਨੇ ਉਹ ਕਿੰਨੇ ਖਤਰਨਾਕ ਹੋਣੇ ਆ, ਉਹਦਾ ਅੰਦਾਜ਼ਾ ਲਾਉਣ ਦੀ ਲੋੜ। ਸਾਡੇ ਭੈਣ ਭਰਾ ਪਰਾਂ ਬੈਠੇ, ਦੂਰ ਬੈਠੇ, ਇੱਥੇ ਕਈ ਖਾਲਿਸਤਾਨੀਆਂ ਨੂੰ ਜਾਂ ਪੰਥਕ ਸੋਚ ਵਾਲਿਆਂ ਨੂੰ ਚਾਹੇ ਪਿਆਰ ਸਤਿਕਾਰ ਨਾਲ ਹੀ ਤਾਨਾ ਜਾਂ ਮਿਹਣਾ ਜਾਂ ਮਾਰਦੇ ਆ। ਔਰ ਮੈਂ ਸਾਰੇ ਸੰਸਾਰ ਦੇ ਵਿੱਚ ਫੈਲੇ ਹੋਏ ਸਿੱਖ ਜਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਇੱਥੇ ਕਹਿੰਦੇ ਕਹਾਉਂਦੇ ਲੀਡਰਾਂ ਦੀ ਇਸ ਤਰੀਕੇ ਨਾਲ ਰਗੜਾਈ ਕੀਤੀ ਜਾਂਦੀ ਆ ਕਿ ਉਹ ਕਦੇ ਮੁੜ ਕੇ ਭੁੱਲ ਕੇ ਕੌਮ ਦਾ, ਪੰਥ ਦਾ, ਪੰਜਾਬ ਦਾ ਕੋਈ ਹੋਰ ਵੀ ਉਹਨਾਂ ਨੂੰ ਦੇਖ ਕੇ ਅਕਲ ਆ ਜੇ ਬਾਕੀਆਂ ਨੂੰ, ਤੇ ਇੱਥੇ ਆਮ ਸਿੱਖਾਂ ਦਾ, ਪੰਥ ਲਈ ਸੋਚਣ ਵਾਲੇ ਸਿੱਖਾਂ ਦਾ ਕਿੰਨਾ ਬੁਰਾ ਹਾਲ ਹੋਏ। ਸੋ ਦਿਨੋਂ ਦਿਨ ਜਿਹੜਾ ਨਾਗਵਾਲ ਵਾ, ਜਿਹੜਾ 1947 ਚ ਆਪਣੇ ਬਜ਼ੁਰਗਾਂ ਤੋਂ ਗਲਤੀ ਹੋ ਗਈ ਨਾ, ਜਿਹੜਾ ਰੱਸਾ ਆਪਾਂ ਗਲ ਚ ਚੱਕ ਕੇ ਪਾ ਲਿਆ, ਜਿਹਦਾ ਜਿਹੜਾ ਦੂਜਾ ਸਿਰਾ ਉਹ ਹਿੰਦੂ ਕੱਟੜਵਾਦ ਦੇ ਹੱਥ ਵਿੱਚ। ਆਪਾਂ ਜੋ ਮਰਜ਼ੀ ਸੋਚੀ ਚੱਲੀਏ ਕਿ ਜੀ 9ਵੇਂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਸੀਸ ਵਾਰਿਆ, ਆਪਾਂ ਜੋ ਮਰਜ਼ੀ ਸੋਚੀ ਚੱਲੀਏ ਕਿ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕੌਣ ਛਡਵਾਏ ਸੀ, ਆਪਾਂ ਜੋ ਮਰਜ਼ੀ ਸੋਚੀ ਚੱਲੀਏ ਕਿ ਬਾਬਰ ਦੀ ਕੈਦ ਵਿੱਚੋਂ ਜਿਹੜੇ ਛਡਵਾਏ ਸੀ ਉਹ ਕੌਣ ਸੀ। ਆਪਾਂ 18ਵੀਂ ਸਦੀ ਦੇ ਵਿੱਚ ਜੋ ਖਾਲਸੇ ਨੇ ਤੇਗਾਂ ਮਾਰੀਆਂ ਉਹਦੀਆਂ ਜੋ ਮਰਜ਼ੀ ਬਾਤਾਂ ਪਾਉਂਦੇ ਰਹੀਏ, ਪਰ ਹਿੰਦੂ ਕੱਟੜਵਾਦ ਨੂੰ ਇਸ ਵੇਲੇ ਇੱਕ ਭੂਤ ਚੜੀ ਹੋਈ ਹੈ। ਉਹ ਇਹ ਆ ਕਿ ਸਾਰੇ ਭਾਰਤ ਨੂੰ ਅਸੀਂ ਇੱਕ ਰੰਗ ਵਿੱਚ ਰੰਗਣਾ। ਜਿਵੇਂ ਔਰੰਗਜ਼ੇਬ ਕਹਿੰਦਾ ਸੀ ਨਾ, ਔਰੰਗਜ਼ੇਬ ਦੇ ਬਾਰੇ ਜਿਵੇਂ ਚਰਚਾ ਚੱਲਦੀ ਲੋਕਾਂ 'ਚ ਕਿ ਉਹ ਸਾਰੇ ਭਾਰਤੀਆਂ ਨੂੰ ਇੱਕੋ ਰੰਗ ਵਿੱਚ ਰੰਗਣਾ ਚਾਹੁੰਦਾ ਸੀ, ਉਵੇਂ ਇਹੀ ਗੱਲ ਇਸ ਵੇਲੇ ਸੱਤਾ ਉੱਤੇ ਕਾਬਜ ਹਿੰਦੂ ਕੱਟੜਵਾਦੀਆਂ ਦੇ ਦਿਮਾਗ 'ਚ ਵਸੀ ਹੋਈ ਹੈ। ਤੇ ਉਹਦੇ ਵਿੱਚ ਸਿੱਖ ਜਿਹੜੇ ਨੇ ਉਹ ਸਭ ਤੋਂ ਵੱਧ ਰੜਕਦੇ। ਉਹ ਸਿੱਖਾਂ ਦਾ, ਪੰਜਾਬ ਦਾ ਘਾਣ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਆਉਣ ਵਾਲੇ ਦਿਨ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਲਈ ਬੇਹੱਦ ਖਤਰਨਾਕ ਹੋ ਸਕਦੇ। ਇੱਥੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ, ਕਿਸ ਆਧਾਰ ਤੇ, ਕਿਸ ਕਾਰਨ ਕੋਈ ਇਹੋ ਜਿਹਾ ਭਾਣਾ ਵਾਪਰੇ ਕਿ ਅਸੀਂ ਕਹੀਏ ਕਿ ਸਾਨੂੰ ਤਾਂ ਇਸ ਗੱਲ ਦਾ ਚਿੱਤਾ ਹੀ ਨਹੀਂ ਸੀ ਵੀ ਐਂ ਵੀ ਹੋ ਸਕਦਾ। ਪਰ ਜਦੋਂ ਲੋਕਾਂ ਨੇ ਅੱਖਾਂ ਖੁੱਲੀਆਂ ਰੱਖੀਆਂ ਹੋਣ, ਜਦੋਂ ਕੰਨ ਖੁੱਲੇ ਰੱਖੇ ਹੋਣ, ਉਦੋਂ ਕਈ ਵਾਰ ਸਮਾਂ ਰਹਿੰਦਿਆਂ ਵੀ ਸੁਚੇਤ ਹੋ ਜਾਈਦਾ।
ਸੋ ਆਪਾਂ ਨੂੰ ਸਾਰਿਆਂ ਨੂੰ ਇਹ ਸੁਖਪਾਲ ਸਿੰਘ ਖਹਿਰੇ ਵਾਲੀ ਘਟਨਾ ਤੋਂ ਇਹਨੂੰ ਇੱਕ ਆਮ ਖਬਰ ਵਾਂਗੂ ਨਹੀਂ ਲੈਣਾ ਚਾਹੀਦਾ। ਇਹ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੁਣ ਸਾਡੇ ਲਈ ਕਿੰਨੇ ਖਤਰਨਾਕ ਹੋ ਸਕਦੇ। ਸੋ ਅੱਜ ਲਈ ਇੰਨਾ ਹੀ ਕਾਫੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।